ਤੁਹਾਡਾ ਤਜਰਬਾ ਆ ਸੰਘਰਸ਼ਾਂ ਦਾ, ਉਹਦੇ ਵਿੱਚ ਤੁਸੀਂ ਇਸ ਸੰਘਰਸ਼ ਨੂੰ ਪਿਛਲੇ ਸੰਘਰਸ਼ਾਂ ਦੇ ਨਾਲ ਜਦੋਂ ਮੁਕਾਬਲਤਨ ਆਪਾਂ ਦੇਖਦੇ ਹਾਂ ਤਾਂ ਕੋਈ ਵੱਖਰੀ ਜਾਂ ਵਿਲੱਖਣ ਗੱਲ ਤੁਹਾਨੂੰ ਇਸ ਸੰਘਰਸ਼ ਦੇ ਵਿੱਚ ਨਜ਼ਰ ਆ ਰਹੀ ਹੈ? कि बेशक ये किसानी मंगां नूं लैके सीगा संघर्ष, बेशक इहनूं आपां शांतमई संघर्ष कहीए, पर जिहड़ा इहदे विच कौमी जज्बिਆਂ ਦਾ हड़ सीगा जिहड़ा ਉਹਦੇ ਵਿੱਚ किते कोई फर्क नज़र नहीं आया। भी हुण लोग तो होर भी सीगे, यूपी च भी, उत्तराखंड च भी, राजस्थान विच भी, पर संघर्ष ਦਾ ਮੁੱਢ ਬੰਨਣ ਵਾਸਤੇ ਜਿਹੜੇ ਲੋਕ ਆਏ ਉਹ ਸਿੱਖ ਸੀ। ਪਰ ਜਿਹੜਾ ਕਾਮਰੇਡ ਆ ਉਹ ਕਿਤੇ ਨਾ ਕਿਤੇ ਸਿੱਖਾਂ ਨੂੰ ਠੱਬੀ ਲਾਉਣ 'ਚ, ਸਿੱਖਾਂ ਨੂੰ ਹਰਾਉਣ ਦੇ ਵਿੱਚ ਤੁਹਾਨੂੰ ਲੱਗਦਾ ਕਿ ਕਾਮਯਾਬ ਹੋਇਆ? ਜਿਹੜੀ ਕਾਮਰੇਡਾਂ ਦੀ ਗੱਲ ਆ ਉਹਦੇ ਵਿੱਚ ਦੋ ਤਰ੍ਹਾਂ ਦੇ ਕਾਮਰੇਡ, ਇੱਕ ਤਾਂ ਬਿਲਕੁਲ ਪੰਥ ਵਿਰੋਧੀ ਉਹਨਾਂ ਦੀਆਂ ਭਾਵਨਾਵਾਂ ਨੇ, ਜਿਹੜਾ ਇਹ ਸੋਚ ਵਾਲਾ ਕਾਮਰੇਡ ਲਾਣਾ ਨਾ ਉਹ ਉੱਥੇ ਅੱਜ ਵੀ ਉਹਨਾਂ ਦਾ ਬੋਲਬਾਲਾ ਜ਼ਿਆਦਾ ਹੈ। ਜਿਵੇਂ ਮੋਦੀ ਦੀ ਨਿਸ਼ਾਨਦੇਹੀ ਆ ਕਿ ਉਹ ਸਿੱਖਾਂ ਦੇ ਵਿਰੋਧੀ ਆ, ਪੰਥ ਵਿਰੋਧੀ ਆ, ਕਾਂਗਰਸ ਦੀ ਨਿਸ਼ਾਨਦੇਹੀ ਆ ਕਿ ਇਹ ਸਿੱਖ ਵਿਰੋਧੀ ਆ, ਇਹਨਾਂ ਕਾਮਰੇਡ ਧਿਰਾਂ ਦੀ ਨਿਸ਼ਾਨਦੇਹੀ ਹਜੇ ਤੱਕ ਸਿੱਖ ਆਗੂ ਕਰਾਉਣ ਦੇ ਵਿੱਚ ਕਿਉਂ ਨਹੀਂ ਕਾਮਯਾਬ ਹੋ ਸਕੇ? ਉਹਨਾਂ ਨੂੰ ਇੱਕ ਸ਼ੈਲਟਰ ਚਾਹੀਦਾ ਸੀ, ਇੱਕ ਛੱਤੜੀ ਚਾਹੀਦੀ ਸੀ, ਉਹ ਛੱਤੜੀ ਉਹਨਾਂ ਨੂੰ ਰਾਜੇਵਾਲ ਨੇ ਪ੍ਰੋਵਾਈਡ ਕੀਤੀ। ਉਹ ਸਿੱਖੀ ਦੇ ਭੇਸ ਵਿੱਚ ਇੱਕ ਕਾਮਰੇਡ, ਉਹਦੀ ਸੋਚ ਕਾਮਰੇਡ ਆ ਗਈ ਔਰ ਉਹ ਇਸ ਕਰਕੇ ਉਹਨਾਂ ਦੀ ਉਹਨਾਂ ਨਾਲ ਬਣ ਗਈ। ਤੁਹਾਡਾ ਪਿਛਲੇ ਦਿਨੀ ਬਿਆਨ ਵੀ ਆਇਆ ਸੀ ਕਿ ਇਹਨਾਂ ਤੋਂ ਅਗਵਾਈ ਦੀ ਆਸ ਨਾ ਰੱਖੀ ਜਾਵੇ। ਕੱਲ ਦੀਪ ਨੇ ਇੱਕ ਨਵੀਂ ਜਥੇਬੰਦੀ ਵੀ ਵਾਰਸ ਪੰਜਾਬ ਦੇ ਬਣਾਈ ਆ, ਤੇ ਤੁਹਾਨੂੰ ਨਹੀਂ ਲੱਗਦਾ ਵੀ ਜਿਹੜਾ ਇਹ ਤੁਸੀਂ ਇੱਕ ਫੈਸਲਾ ਕਰ ਰਹੇ ਹੋ ਉਹਨਾਂ ਨੌਜਵਾਨਾਂ ਬਾਰੇ, ਇੱਕ ਬਜ਼ੁਰਗ, ਤੁਸੀਂ ਬਜ਼ੁਰਗ ਆਗੂ ਹੋ, ਵੀ ਇਹ ਨਹੀਂ ਅਗਵਾਈ ਕਰਨ ਦੇ ਯੋਗ, ਵੀ ਇਹ ਬੜੀ ਕਾਹਲ 'ਚ ਕੀਤਾ ਜਾ ਰਿਹਾ ਹੈ? ਔਰ ਜਿਨ੍ਹਾਂ ਬਾਰੇ ਸਾਡੀ ਰਾਏ ਇਹ ਹੈ ਕਿ ਇਹ ਜੰਗ ਦੇ ਮੈਦਾਨ ਵਿੱਚੋਂ ਭੱਜੇ ਹੋਏ ਲੋਕ ਨੇ, ਤੇ ਫਿਰ ਜਦੋਂ ਇਹ ਸਥਾਪਿਤ ਹੋਣਗੇ ਤੇ ਫਿਰ ਅਸੀਂ ਇਹਨਾਂ ਨਾਲ ਲੜਦੇ ਰਹਾਂਗੇ। 3-4 ਦਿਨਾਂ ਤੋਂ ਇਹ ਕਿਉਂ ਲੱਗ ਰਿਹਾ ਕਿ ਜੰਗ ਦੇ ਮੈਦਾਨ 'ਚੋਂ ਭੱਜੇ ਹੋਏ ਨੇ? ਉਹ ਤੋਂ ਜੇ ਸਮਝੌਤਾ ਹੋ ਜਾਂਦਾ ਫਿਰ ਇਹ ਤੁਹਾਨੂੰ ਭਗੌੜੇ ਨਹੀਂ ਸੀ ਲੱਗਣੇ? ਸਮਝੌਤਾ ਜਿੰਨਾ ਹਾਲਾਤਾਂ ਵਿੱਚ ਚਲਾਉਣ ਲੱਗਿਆ, ਮੈਂ ਜਿਹੜੀ NRI ਦੀ ਗੱਲ ਇਹੀ ਉਦੋਂ ਦਬਾਅ ਸੀ ਮੇਰੇ ਕਿ ਤੁਸੀਂ ਇਹਨਾਂ ਨੂੰ ਇਕੱਠੇ ਕਰੋ, ਤੁਸੀਂ ਇਹਨਾਂ ਨੂੰ ਇਕੱਠੇ ਕਰੋ। ਮੈਂ ਉਹਨਾਂ ਨੂੰ ਬੜੀ ਵਾਰੀ ਇਹ ਗੱਲ ਕਹਿਣ ਦੀ ਕੋਸ਼ਿਸ਼ ਕੀਤੀ ਵੀ ਨਹੀਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੁਨੀਆ ਭਰ ਵਿੱਚ TV 84 ਦੇਖ ਰਹੇ ਸਮੂਹ ਦਰਸ਼ਕਾਂ ਨੂੰ ਅਸੀਂ ਅੱਜ ਦੇ ਇਸ ਖਾਸ ਪ੍ਰੋਗਰਾਮ ਵਿੱਚ ਜੀ ਆਇਆਂ ਨੂੰ ਕਹਿੰਦੇ ਹਾਂ। ਤੁਸੀਂ ਦੇਖ ਰਹੇ ਹੋ ਸਾਡਾ ਪ੍ਰੋਗਰਾਮ ਗੁਫ਼ਤਗੂ। ਜਿਵੇਂ ਹਰ ਵਾਰ ਅਸੀਂ ਕਿਸੇ ਮਸਲੇ ਦੇ ਉੱਤੇ ਕਿਸੇ ਮਹਿਮਾਨ ਨੂੰ ਤੁਹਾਡੇ ਸਾਹਮਣੇ ਪੇਸ਼ ਕਰਦੇ ਹਾਂ, ਤੇ ਸਾਡੇ ਨਾਲ ਅੱਜ ਇਸ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਣਗੇ ਬਾਪੂ ਹਰਦੀਪ ਸਿੰਘ ਡਿਵਡਵਾ ਜੀ। ਇਹਨਾਂ ਦੇ ਨਾਂ ਤੋਂ ਤੁਸੀਂ ਸਾਰੇ ਜਾਣਕਾਰ ਹੋ ਕਿ ਬਾਪੂ ਹਰਦੀਪ ਸਿੰਘ ਡਿਵਡਵਾ ਜੀ ਦਾ ਇੱਕ ਲੰਮਾ ਇਤਿਹਾਸ ਰਿਹਾ ਆ, ਚਾਹੇ ਉਹ ਪੰਜਾਬ ਦੇ ਵਿੱਚ ਸਿੱਖ ਸੰਘਰਸ਼ ਹੋਵੇ ਜਾਂ ਪੰਜਾਬ ਦੇ ਹੱਕੀ ਮਸਲਿਆਂ ਦਾ ਸੰਘਰਸ਼ ਹੋਵੇ, ਲਗਾਤਾਰ ਉਹ ਇਹਨਾਂ ਸੰਘਰਸ਼ਾਂ ਦੇ ਵਿੱਚ ਵਿਚਰਦੇ ਰਹੇ ਨੇ। ਤੇ ਹੁਣ ਮੌਜੂਦਾ ਸਮੇਂ 'ਚ ਜੋ ਕਿਸਾਨ ਸੰਘਰਸ਼ ਚੱਲ ਰਿਹਾ, ਇਸ ਸੰਘਰਸ਼ ਦੇ ਵਿੱਚ ਵੀ ਉਹ ਪਹਿਲੇ ਦਿਨ ਤੋਂ ਜੁੜੇ ਹੋਏ ਨੇ, ਤੇ ਇਸ ਸੰਘਰਸ਼ ਦੇ ਵਿੱਚ ਸਰਕਾਰ ਦੇ ਨਾਲ ਟੱਕਰ ਲੈਂਦੇ ਆ। ਜੋ ਇੱਕੋ ਇੱਕ ਨੌਜਵਾਨ ਸ਼ਹੀਦ ਹੋਇਆ ਨਵਰੀਤ ਸਿੰਘ, ਉਹ ਇਹਨਾਂ ਦਾ ਪੋਤਰਾ ਸੀ। ਤੇ ਬਾਪੂ ਹਰਦੀਪ ਸਿੰਘ ਡਿਵਡਵਾ ਜੀ ਅੱਜ ਵੀ ਲਗਾਤਾਰ ਇਸ ਸੰਘਰਸ਼ ਦੇ ਵਿੱਚ ਜੁੜੇ ਹੋਏ ਨੇ, ਤੇ ਲਗਾਤਾਰ ਸੰਘਰਸ਼ ਨੂੰ ਤਾਕਤ ਦੇਣ ਦੇ ਲਈ ਉਹ ਯਤਨ ਕਰਦੇ ਰਹਿੰਦੇ ਨੇ। ਹਾਲਾਂਕਿ ਸੰਯੁਕਤ ਕਿਸਾਨ ਮੋਰਚੇ ਦੇ ਜਿਹੜੇ ਆਗੂ ਨੇ, ਜਥੇਬੰਦੀਆਂ ਨੇ, ਉਹਨਾਂ ਦੇ ਨਾਲ ਇਹਨਾਂ ਦੇ ਕਾਫੀ ਮਤਭੇਦ ਵੀ ਚੱਲਦੇ ਰਹਿੰਦੇ ਨੇ ਵਿਚਾਰਾਂ ਦੇ ਉੱਤੇ, ਪਰ ਇਹ ਫਿਰ ਵੀ ਕਿਸਾਨ ਮੋਰਚੇ ਦੇ ਨਾਲ, ਕਿਸਾਨ ਸੰਘਰਸ਼ ਦੇ ਨਾਲ ਲਗਾਤਾਰ ਜੁੜੇ ਹੋਏ ਨੇ। ਤੇ ਮੈਂ ਬਾਪੂ ਹਰਦੀਪ ਸਿੰਘ ਜੀ ਹੋਰਾਂ ਨੂੰ ਜੀ ਆਇਆਂ ਨੂੰ ਕਹਿੰਦਾ TV 84 ਤੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਾਪੂ ਹਰਦੀਪ ਸਿੰਘ ਜੀ, ਜਿਹੜਾ ਇਹ ਸਾਰਾ ਕਿਸਾਨ ਸੰਘਰਸ਼ ਚੱਲ ਰਿਹਾ, ਤੁਸੀਂ ਪਹਿਲਾਂ ਵੀ ਪੰਜਾਬ ਦੇ ਵਿੱਚ ਜਿੰਨੇ ਸੰਘਰਸ਼ ਹੋਏ ਆ ਉਹ ਸਾਰਿਆਂ ਦੇ ਵਿੱਚ ਤੁਸੀਂ ਹਿੱਸਾ ਵੀ ਰਹੇ ਹੋ, ਤੁਸੀਂ ਅਕਾਲੀ ਮੋਰਚਿਆਂ ਦਾ ਵੀ ਜਿਹੜਾ ਰਿਹਾ ਇਤਿਹਾਸ ਉਹਦੇ ਨਾਲ ਵੀ ਜੁੜੇ ਰਹੇ ਹੋ, ਤੇ ਉਸ ਤੋਂ ਇਲਾਵਾ ਪੰਜਾਬ ਦੀ ਰਹਿਤਲ ਦੇ ਜਿਹੜੇ ਮਸਲੇ ਨੇ ਉਹਨਾਂ ਬਾਰੇ ਤੁਸੀਂ ਲਿਖਦੇ ਵੀ ਰਹੇ ਹੋ, ਤੁਸੀਂ ਬੜੀ ਡੂੰਘਾਈ ਦੇ ਵਿੱਚ ਉਹਨਾਂ ਨੂੰ ਜਾਣਦੇ ਹੋ। ਕਿਸਾਨ ਸੰਘਰਸ਼ ਇੱਕ ਬਹੁਤ ਵੱਡਾ ਸੰਘਰਸ਼ ਇਹਨਾਂ ਦਹਾਕਿਆਂ ਦੇ ਵਿੱਚ ਜਿਹੜਾ ਪੰਜਾਬ 'ਚ ਖੜਾ ਹੋਇਆ, ਤੇ ਇਹਦੇ ਵਿੱਚ ਤੁਸੀਂ ਜੁੜੇ ਰਹੇ ਹੋ, ਬਲਕਿ ਤੁਹਾਡਾ ਇੱਕ ਪੋਤਰਾ ਇਹਦੇ 'ਚ ਸ਼ਹੀਦ ਵੀ ਹੋਇਆ। ਤਾਂ ਮਤਲਬ ਇੱਕ ਜਿਹੜਾ ਨਿੱਜੀ ਤੁਹਾਡਾ ਤਜਰਬਾ ਆ ਸੰਘਰਸ਼ਾਂ ਦਾ, ਉਹਦੇ ਵਿੱਚ ਤੁਸੀਂ ਇਸ ਸੰਘਰਸ਼ ਨੂੰ ਪਿਛਲੇ ਸੰਘਰਸ਼ਾਂ ਦੇ ਨਾਲ ਜਦੋਂ ਮੁਕਾਬਲਤਨ ਆਪਾਂ ਦੇਖਦੇ ਹਾਂ ਤਾਂ ਕੋਈ ਵੱਖਰੀ ਜਾਂ ਵਿਲੱਖਣ ਗੱਲ ਤੁਹਾਨੂੰ ਇਸ ਸੰਘਰਸ਼ ਦੇ ਵਿੱਚ ਨਜ਼ਰ ਆ ਰਹੀ ਆ? ਕੋਈ ਬਹੁਤਾ ਵੱਡਾ ਫਰਕ ਤੇ ਨਹੀਂ ਹੈਗਾ, ਕਿਉਂਕਿ ਜਿਹੜੇ ਪਿਛਲੇ ਸੰਘਰਸ਼ ਸੀਗੇ ਮੈਂ ਉਹਨਾਂ ਨੂੰ ਵੀ ਵੇਖਿਆ, ਹਥਿਆਰਬੰਦ ਸੰਘਰਸ਼ ਵੀ ਵੇਖੇ। ਕੋਈ ਵੀ ਸੰਘਰਸ਼ ਪੰਜਾਬ ਦੇ ਵਿੱਚੋਂ ਉੱਠਿਆ ਪੰਜਾਬ ਦੀਆਂ ਮੰਗਾਂ ਨੂੰ ਲੈ ਕੇ, ਪੰਥਕ ਮਸਲਿਆਂ ਨੂੰ ਲੈ ਕੇ, ਇੱਕ ਚੀਜ਼ ਹਰ ਸੰਘਰਸ਼ ਵਿੱਚ ਕਾਮਨ ਰਹੀ ਕਿ ਪੰਜਾਬ ਦੇ ਲੋਕਾਂ ਨੇ, ਖਾਸ ਕਰ ਸਿੱਖਾਂ ਨੇ,
उस संघर्ष नूं दिल जान नाल hungaरा दिता। कोई भी संघर्ष आ, पिछले संघर्षां दे विच भी यही कुछ होया, कोई भी संघर्ष खड़ा होया पंजाब के लोगों ने पर उस संघर्ष की होनी जिहड़ी है जो भी हुई, इस संघर्ष में ना होए कुछ वेख कि बेशक ये किसानी मंगां नूं लैके सीगा संघर्ष, बेशक इहनूं आपां शांतमय संघर्ष कहीए, पर जिहड़ा इहदे विच कौमी जज्बिਆਂ ਦਾ हड़ सीगा जिहड़ा ਉਹਦੇ ਵਿੱਚ किते कोई फर्क नज़र नहीं आया। उस तरह का ही सी जिहड़ा 1984 तो बाद का सी या 1984 तो पहलां का सी या 1985 तो बाद जिहड़ा 95 तक लड़िया गया हथियारबंद संघर्ष सीगा, उवें दा ही सीगा, कोई फर्क नहीं सीगा। बापू जी जिवें मैं असीं उत्थे विचरदे सी मोर्चे 'ਚ देखिया भी जदों पंजाब तो लोग गए आ, तुसीं खास करके राजस्थान तो आउंदे हो जां उधर भी विचरदे हो जिन्हों तराई दी बैल्ट कहा जाता, तो उत्तरों उत्तराखंड वाला वो इलाका जिहड़ा कदे यूपी का हिस्सा हुंदा सी भी उत्थों बड़ा वड्डे सिखां दे काफले जिहड़े आ ट्रैक्टर लैके ओह गाजीपुर बार्डर वल नूं आए आ। ना उत्थे ये गल उठ रही सी कि बाकी सारा हरियाणा जिमीदार तो होर भी सी, यूपी दे विच भी बाकी होर जिमीदार बाकी भाईचारे भी सी, पर जिहो जिहा सिखां ने उत्थे एक उत्साह दिखाया भी ਉਹਦੇ ਪਿੱਛੇ ਮੰਨਿਆ ਜਾ ਰਿਹਾ ਸੀ कि ਇਹ ਸੰਘਰਸ਼ ਜਿਹੜਾ ਸਿੱਖਾਂ ਦੀ 1984 ਤੋਂ ਬਾਅਦ ਜਿਹੜੀ ਇੱਕ ਟੱਕਰ ਦਿੱਲੀ ਤਖਤ ਦੇ ਨਾਲ ਚੱਲੀ ਆ ਰਹੀ ਆ ਵੀ ਬਿੱਲ ਤਾਂ ਇੱਕ ਬਹਾਨਾ ਬਣੇ ਨੇ ਵੀ ਇਹ ਅਸਲ 'ਚ ਟੱਕਰ ਜਿਹੜੀ ਆ ਉਹਨਾਂ ਭਾਵਨਾਵਾਂ 'ਚੋਂ ਹੀ ਸਿੱਖ ਲੈ ਰਿਹਾ ਆ, ਉਹ ਭਾਵੇਂ ਕਿਤੇ ਵੀ ਬੈਠਾ ਸਿੱਖ ਆ। ਤਾਂ ਇਹ ਗੱਲ ਕਹੀ ਜਾ ਰਹੀ ਸੀ ਜਿਹਨੂੰ ਕਿ ਕਿਸਾਨ ਜਥੇਬੰਦੀਆਂ ਜਿਹੜੀਆਂ ਖਾਸ ਕਰਕੇ ਕਾਮਰੇਡ ਜਥੇਬੰਦੀਆਂ ਨੇ ਉਹ ਹਮੇਸ਼ਾ ਰੱਦ ਕਰਦੀਆਂ ਰਹੀਆਂ। ਤੁਹਾਨੂੰ ਕੀ ਲੱਗਦਾ ਕਿ ਕੀ ਉਹਨਾਂ ਸਿੱਖਾਂ ਦੇ ਵਿੱਚ ਇਹ ਭਾਵਨਾ ਸੀ? मैं तो शुरू तो एक गल कहता ही रहा भी जिहड़े इस संघर्ष नूं सिर्फ 3 महीनों का संघर्ष 2 महीनों का संघर्ष शुरू तो यही सीगा इन्ना कि या 4 महीनों के संघर्ष में नापते हैं वो इस संघर्ष नाल इंसाफ नहीं करते, क्योंकि ये किसानी मंगां नूं लैके ये खड़ा होया संघर्ष नहीं, ये पिछे बड़े लंबे संघर्ष और उन्हां संघर्षां दी ही एक आपां उसनूं जिवें वैण विच तुरे आउंदे संघर्षां दे वैण दे विच ये भी एक संघर्ष उसे वैण चों निकलिया होया संघर्ष है। और यही वजह है कि ये विच जिहड़ा मूल है संघर्ष का वो सिख सानूं नज़र आउंदा, सिक्खी भावना नज़र आउंदी, सिक्खी जज्बात नज़र आउंदे है। हुण जिहड़ी गल तुसीं कही भी हुण लोग तो होर भी सीगे यूपी च भी उत्तराखंड च भी राजस्थान विच भी, पर संघर्ष का मुੱਢ ਬੰਨਣ वास्ते जिहड़े लोग आए वो सिख सी और खासकर नौजवान से, क्योंकि नौजवानों के किते ना किते पिछले संघर्षों का जो बी है जोड़ा वो हमेशा पिया रहता है। और जदों भी कोई नवा संघर्ष उठता है वो फिर पुंगरदा है, वो बी फिर जो पुंगरदा है वो नवे रूप में सामने यही है संघर्ष होया। तो बापू ये भी फिर देखण जाया कि ये जिहड़ी गल असीं कर रहे हैं कि जदों 26 जनवरी तक खास करके भी बड़ा जिहड़ा सिख नैरेटिव सी जां सिख स्ट्रगल वाला जिहड़ा थॉट सी वो प्रवेल कर रहा सी सारे संघर्ष 'च, पर उदों ये भी देखा गया कि भावें बलवीर सिंह राजेवाल का बयान होवे कि निशान साहब ला दो, एक शुरुआत सी उस नैरेटिव नूं काउंटर करन दी, पर उदों उन्हां नूं उहदा माफ़ी मंगनी पई क्योंकि उदों जिहो जिहा विरोध का सामना करना पिया। पर हौली हौली ये होया कि जिहड़ा किसान आगूआं दे खिलाफ बोलदा सी उहनूं जिवें मोदी अपने खिलाफ बोलने वाले नूं एंटी नैशनल कहता है, तो वह किसान आगूआं दे उत्ते सवाल करने वाले नूं एंटी मोर्चा पेश किया गया। तो उहदे विच बंदे जिहड़े सिक्खी भावनावां की तर्जमानी कर रहे सी उन्हां नूं आइसोलेट किया गया। हौली हौली 26 जनवरी तो बाद मतलब स्टेट का भी बिहेवियर इक्को सी, उही किसान आगूआं का बिहेवियर सी जिहड़ी कि लैफ्ट ओरिएंटेड किसान आगू ने कि सिख भावनावां सिख नैरेटिव नूं सिख थोट नूं मोर्चे दे विचों खंडा दिता गया भी यह जिहड़ा सारा वरतारा वरत्या बड़ा मतलब इक्को दम जिवें वरत्या। उहदे च तुसीं की देख रहे हो भी लैफ्ट जिहड़ा आ स्टेट तां ठीक है कामयाब हुई है, स्टेट दे नाल सिखां दी टक्कर हमेशा चलदी रहिंदी आ, पर जिहड़ा कामरेड आ
ਉਹ ਕਿਤੇ ਨਾ ਕਿਤੇ ਸਿੱਖਾਂ ਨੂੰ ਠਿੱਬੀ ਲਾਉਣ 'ਚ, ਸਿੱਖਾਂ ਨੂੰ ਹਰਾਉਣ ਦੇ ਵਿੱਚ ਤੁਹਾਨੂੰ ਲੱਗਦਾ ਕਿ ਕਾਮਯਾਬ ਹੋਇਆ? ਇਹ ਗੱਲਾਂ ਜਿਹੜੀਆਂ ਤੁਸੀਂ ਸਾਰੀਆਂ ਕਹੀਆਂ ਉਹ ਸਾਰੀਆਂ ਆਪਣੇ ਆਪਣੀ ਜਗ੍ਹਾ ਤੇ ਉੱਥੇ ਵਰਤਾਰੇ ਹੋ। ਜਿਹੜੀ ਕਾਮਰੇਡਾਂ ਦੀ ਗੱਲ ਆ ਉਹਦੇ ਵਿੱਚ ਦੋ ਤਰ੍ਹਾਂ ਦੇ ਕਾਮਰੇਡ ਆ ਉੱਥੇ। ਇੱਕ ਤਾਂ ਬਿਲਕੁਲ ਪੰਥ ਵਿਰੋਧੀ ਉਹਨਾਂ ਦੀਆਂ ਭਾਵਨਾਵਾਂ ਨੇ, ਪੰਥ ਜਿਹੜਾ ਹੈਗਾ ਸਾਡਾ ਗੁਰੂ ਨਾਨਕ ਸਾਹਿਬ ਦਾ ਫਲਸਫਾ ਹੈ ਉਹਨੂੰ ਉਹ ਪ੍ਰਵਾਨ ਨਹੀਂ ਕਰਦੇ। ਤੁਸੀਂ ਵੇਖਿਆ ਪਿੱਛੇ 84 ਤੋਂ ਪਹਿਲਾਂ ਔਰ ਬਾਅਦ ਦਾ ਜਿੰਨਾ ਵੀ ਲੰਮਾ ਸੰਘਰਸ਼ ਹੈ ਉਹਦੇ ਵਿੱਚ ਉਹ ਜਿਹੜਾ ਉਹ ਧਿਰ ਕਾਮਰੇਡਾਂ ਦੀ ਆ ਜਿਹੜੇ ਪੰਥ ਵਿਰੋਧੀ ਭਾਵਨਾ ਵਾਲੇ, ਉਹਨਾਂ ਨੇ ਸਾਡੇ ਪੰਜਾਬ ਦੇ ਵਿੱਚ ਸਾਡੀਆਂ ਮੁੱਖ ਬਣੀਆਂ ਵੀ ਕੀਤੀਆਂ, ਸਰਕਾਰ ਦੇ ਪੱਖ ਵਿੱਚ ਵੀ ਖੜੇ ਹੋਏ ਔਰ ਸਿੱਧੇ ਸਾਡੇ ਕਾਤਲ ਵੀ ਉਹ ਲੋਕ ਬਣੇ। ਜਿਹੜਾ ਇਹ ਸੋਚ ਵਾਲਾ ਕਾਮਰੇਡ ਲਾਣਾ ਨਾ ਉੱਥੇ, ਉਹ ਉੱਥੇ ਅੱਜ ਵੀ ਉਹਨਾਂ ਦਾ ਬੋਲਬਾਲਾ ਜ਼ਿਆਦਾ ਹੈ। ਜਿਹੜੇ ਪੰਥ ਨਾਲ ਚੱਲ ਕੇ ਸੁਹਿਰਦ ਕਾਮਰੇਡ ਧਿਰਾਂ ਨੇ ਜਿਹੜੀਆਂ ਪੰਜਾਬ ਦੇ ਵਿੱਚ ਉਸ ਮੂਵਮੈਂਟ, ਸਾਡੀ ਪੰਜਾਬ ਦੀ ਪਿਛਲੀ ਮੂਵਮੈਂਟ ਵੀ ਸਾਡੇ ਨਾਲ ਖੜੀਆਂ ਹੋਈਆਂ, ਉਹਨਾਂ ਨੇ ਆਈਸੋਲੇਟ ਕੀਤਾ ਹੋਇਆ, ਧੱਕ ਕੇ ਪਿੱਛੇ ਲਾਇਆ ਹੋਇਆ। ਅਸਲ ਦੁਖਾਂਤ ਤੇ ਇਹੀ ਹੈ ਕਿ ਜਿਹੜੀ ਸੋਚ ਕਾਮਰੇਡਾਂ ਦੀ ਉਦੋਂ ਸਰਕਾਰ ਨਾਲ ਖੜੀ ਸੀ, ਉਹੀ ਸੋਚ ਅੱਜ ਵੀ ਉਹ ਸਰਕਾਰ ਨਾਲ ਖੜੀ। ਜਿਵੇਂ ਉਦੋਂ ਪੰਥਕ ਸੰਘਰਸ਼, ਪੰਜਾਬ ਦਾ ਸੰਘਰਸ਼ ਜਿੱਤੇ ਸਿੱਧਾ ਦਿੱਲੀ ਹਮਲਾਵਰ ਸੀ, ਉਹ ਸਾਡੇ ਨਾਲ ਨਹੀਂ ਸੀ ਖੜੇ, ਪੀੜਤਾਂ ਨਾਲ ਨਹੀਂ ਸੀ ਖੜੇ, ਉਹ ਸਾਡੇ ਕਾਤਲਾਂ ਨਾਲ ਖੜੇ। ਹੁਣ ਵੀ ਉੱਥੇ ਉਹਨਾਂ ਦੇ ਹੱਥ ਕਮਾਂਡ ਆਈ ਹੋਈ ਹੈ ਜ਼ਿਆਦਾਤਰ। ਹੁਣ ਵੀ ਉਹ ਪੰਜਾਬ ਦੇ ਸੰਘਰਸ਼ ਲੜਨ ਵਾਲੇ ਲੋਕਾਂ ਨਾਲ ਨਹੀਂ ਖੜੇ, ਉਹ ਸਾਡੇ ਵਿਰੋਧੀ ਧਿਰ ਜਿਹੜੀ ਸਰਕਾਰ ਆ ਉਹਨਾਂ ਨਾਲ ਖੜੇ। ਇਸੇ ਕਰਕੇ ਜਿਹੜਾ ਸਿੱਖ ਭਾਵਨਾਵਾਂ ਦਾ, ਸਿੱਖ ਜਜ਼ਬਿਆਂ ਦਾ ਜਿਹੜਾ ਉੱਥੇ ਜਿਹੜੀ ਸੀਗਾ, ਉਹਨੂੰ ਉੱਥੇ ਹੌਲੀ ਹੌਲੀ ਉਹਨਾਂ ਨੂੰ ਆਈਸੋਲੇਟ ਕੀਤਾ ਗਿਆ। ਉਹਦੇ ਲਈ ਤਰੀਕੇ ਕਈ ਵਰਤੇ ਗਏ। ਤੇ ਤੁਸੀਂ ਜਿਹੜੀ ਗੱਲ ਕੀਤੀ ਕਿ ਕੁਝ ਕਾਮਰੇਡ ਜਿਹੜੇ ਆ ਉਹ ਪੰਥ ਵਿਰੋਧੀ ਨੇ, ਜਿਹੜਾ ਕਿ ਉੱਥੇ ਵੱਧ ਹਾਵੀ ਨੇ, ਕੁਝ ਜਿਹੜੇ ਕਾਮਰੇਡ ਨੇ ਉਹ ਸੁਹਿਰਦ ਵੀ ਨੇ ਪੰਥ ਪ੍ਰਤੀ, ਪਰ ਕੀ ਸਿੱਖ ਆਗੂਆਂ ਦੇ ਵਿੱਚ ਅੱਜ ਇਹ ਕ੍ਰੈਡੀਬਿਲਿਟੀ ਨਹੀਂ ਰਹੀ, ਜਾਂ ਸਿੱਖ ਆਗੂਆਂ ਨੂੰ ਇਸ ਗੱਲ ਦੇ ਵਿੱਚ ਉਹ ਕਾਮਯਾਬ ਨਹੀਂ ਹੋ ਪਾ ਰਹੇ ਕਿ ਜਿਹੜੇ ਪੰਥ ਵਿਰੋਧੀ ਨੇ, ਜਿਵੇਂ ਮੋਦੀ ਦੀ ਨਿਸ਼ਾਨਦੇਹੀ ਆ ਕਿ ਉਹ ਸਿੱਖਾਂ ਦੇ ਵਿਰੋਧੀ ਆ, ਪੰਥ ਵਿਰੋਧੀ ਆ, ਕਾਂਗਰਸ ਦੀ ਨਿਸ਼ਾਨਦੇਹੀ ਆ ਕਿ ਇਹ ਸਿੱਖ ਵਿਰੋਧੀ ਆ, ਇਹਨਾਂ ਕਾਮਰੇਡ ਧਿਰਾਂ ਦੀ ਨਿਸ਼ਾਨਦੇਹੀ ਹਜੇ ਤੱਕ ਸਿੱਖ ਆਗੂ ਕਰਾਉਣ ਦੇ ਵਿੱਚ ਕਿਉਂ ਨਹੀਂ ਕਾਮਯਾਬ ਹੋ ਸਕੇ? ਉਹਦੀ ਵਜ੍ਹਾ ਹੈ ਵੀ ਉੱਥੇ ਜਿਹੜਾ ਸਭ ਤੋਂ ਚਿਹਰਾ ਮਤਲਬ ਏਜੰਸੀਆਂ ਨੇ ਉਭਾਰਿਆ ਸੀਗਾ, ਸਰਕਾਰ ਨੇ ਉਭਾਰਿਆ, ਉਹ ਸਿੱਖ ਚਿਹਰਾ ਹੈ, ਰਾਜੇਵਾਲ ਦਾ ਚਿਹਰਾ। ਤੇ ਜਿਹੜੀਆਂ ਪੰਥਕ ਧਿਰਾਂ ਉੱਥੇ ਹੈਗੀਆਂ ਵੀ ਨੇ, ਜਿਹੜੀਆਂ ਕਿਸਾਨ ਜਥੇਬੰਦੀਆਂ ਦੇ ਆਗੂ ਨੇ ਜਿਹੜੇ, ਉਹ ਗਾਤਰੇ ਵੀ ਉਹਨਾਂ ਨੇ ਉੱਤੋਂ ਪਾਏ ਹੋਏ ਨੇ। ਉਹਨਾਂ ਵਿੱਚ ਬਹੁਤੀਆਂ ਇਹੋ ਜਿਹੀਆਂ ਨੇ ਜਿਨ੍ਹਾਂ ਦਾ ਜਦੋਂ ਉੱਥੇ ਗਏ ਸੀਗੇ ਮੋਰਚੇ ਦੇ ਵਿੱਚ, ਉਹਨਾਂ ਕੋਲੇ 10-20 ਬੰਦਿਆਂ ਤੋਂ ਵੱਧ ਬੰਦੇ ਨਹੀਂ ਸੀ ਹੈਗੇ ਉਹਨਾਂ ਦੇ ਨਾਲ। ਉਹਨਾਂ ਨੂੰ ਇੱਕ ਸ਼ੈਲਟਰ ਚਾਹੀਦਾ ਸੀ, ਇੱਕ ਛੱਤੜੀ ਚਾਹੀਦੀ ਸੀ। ਉਹ ਛੱਤੜੀ ਉਹਨਾਂ ਨੂੰ ਰਾਜੇਵਾਲ ਨੇ ਪ੍ਰੋਵਾਈਡ ਕੀਤੀ, ਜਿਹੜਾ ਇੱਕ ਸਿੱਖ ਚਿਹਰਾ ਸੀ। ਹੁਣ ਜਿਹੜੇ ਸਿੱਖ ਚਿਹਰੇ ਦੇ ਨਾਲ ਉਹ ਜੁੜੇ ਹੋਏ ਨੇ, ਉਹ ਸਿੱਖ ਚਿਹਰਾ ਕਿਤੇ ਨਾ ਕਿਤੇ ਉਹਨਾਂ ਕਾਮਰੇਡ ਧਿਰਾਂ ਨਾਲ ਜੁੜ ਗਿਆ ਜਿਹੜੀਆਂ ਪੰਥ ਵਿਰੋਧੀ ਨੇ। ਹੁਣ ਕਹਿਣ ਨੂੰ ਤੇ ਉਹਨਾਂ ਨੂੰ ਐਂ ਲੱਗਦਾ ਹੈ ਕਿ ਅਗਵਾਈ ਜਿਹੜੀ ਉਹ ਸਿੱਖ ਕਰ ਰਿਹਾ, ਪਰ ਹਕੀਕਤ ਇਸ ਦੇ ਬਿਲਕੁਲ ਉਲਟ ਹੈ। ਉਹ ਜਿਵੇਂ ਤੁਸੀਂ ਕਿਹਾ ਸ਼ੁਰੂ ਤੋਂ ਵੀ ਉਹਦੀ ਖਸਲਤ ਸ਼ੁਰੂ ਤੋਂ ਹੀ ਸਾਹਮਣੇ ਆ ਗਈ ਸੀ। ਉਹਨੂੰ ਨਿਸ਼ਾਨ ਸਾਹਿਬ ਵੀ ਨਹੀਂ ਸੀ ਚੰਗੇ ਲੱਗਦੇ, ਉਹਨੂੰ ਸਾਡੀਆਂ ਪੰਥਕ ਜਥੇਬੰਦੀਆਂ ਵੀ ਉੱਥੇ ਚੰਗੀਆਂ ਨਹੀਂ ਸੀ ਲੱਗਦੀਆਂ, ਔਰ ਉਹਨਾਂ ਨੂੰ ਸਾਡਾ ਨਿਹੰਗ ਸਿੰਘ ਜਥੇਬੰਦੀਆਂ ਵੀ ਉੱਥੇ ਚੰਗੀਆਂ ਨਹੀਂ ਸੀ ਲੱਗਦੀਆਂ, ਔਰ ਉਹਦੇ ਅੰਦਰੋਂ ਇਹ ਚੀਜ਼ਾਂ ਨਿਕਲ ਕੇ ਵੀ ਆਈਆਂ। ਪਰ ਫਿਰ ਜਦੋਂ ਪੰਥਕ ਉਭਾਰ ਹੀ ਇੰਨਾ ਜ਼ਿਆਦਾ ਸੀਗਾ ਵੀ ਜਦੋਂ ਉਹਦੀਆਂ ਇਹਨਾਂ ਗੱਲਾਂ ਦਾ ਵਿਰੋਧ ਹੋਇਆ ਤੇ ਉਹਨੂੰ ਆਪਣੇ ਆਪ ਨੂੰ ਵਿਡਰਾਅ ਕਰਨਾ ਪੈ ਗਿਆ। ਭਾਵੇਂ ਉਹ ਜ਼ਬਾਨੀ ਜਮ੍ਹਾਂ ਖਰਚ ਕਰਕੇ ਵਿਡਰਾਅ ਕਰ ਗਿਆ, ਮਾਫੀਆਂ ਵੀ ਮੰਗ ਗਿਆ, ਪਰ ਉਹਦੇ ਅੰਦਰ ਦੀ ਭਾਵਨਾ ਤੇ ਜਗ ਜ਼ਾਹਰ ਆ ਨਾ ਵੀ ਉਹ ਕਿੱਥੇ ਖੜਾ। ਉਹ ਸਿੱਖੀ ਦੇ ਭੇਸ ਵਿੱਚ ਇੱਕ ਕਾਮਰੇਡ, ਉਹਦੀ ਸੋਚ ਕਾਮਰੇਡ ਆ ਗਈ, ਔਰ ਉਹ ਇਸ ਕਰਕੇ ਉਹਨਾਂ ਦੀ ਉਹਨਾਂ ਨਾਲ ਬਣ ਗਈ। ਔਰ ਇਹਨਾਂ ਨੇ ਫਿਰ ਸਾਰਿਆਂ ਨੇ ਰਲ ਕੇ ਜਿਹੜਾ ਉਹ 26 ਜਨਵਰੀ ਵਾਲਾ ਜਿਹੜਾ ਕਾਂਡ ਹੈ ਜਿਹੜਾ ਉਹ ਇਹਨਾਂ ਨੇ ਕਰਵਾਇਆ। ਕਿਉਂਕਿ ਮੈਂ ਇੱਥੇ ਇੱਕ ਗੱਲ ਆਪਾਂ ਨੂੰ ਇਤਿਹਾਸ ਵਿੱਚ ਵੀ ਵੇਖਣਾ ਪਏਗਾ। ਇੱਕ ਸ਼ਾਹ ਮੁਹੰਮਦ ਨੇ ਕੋਟ ਕੀਤਾ ਹੈ ਉਸਨੂੰ। ਸ਼ਾਹ ਮੁਹੰਮਦ ਕਹਿੰਦਾ ਵੀ ਜੰਗ ਹਿੰਦ ਪੰਜਾਬ ਦੀ ਹੋਣ ਲੱਗੀ, ਦੋਵੇਂ ਬੰਨੇ ਫੌਜਾਂ ਭਾਰੀਆਂ ਨੇ, ਅੱਜ ਹੋਏ ਸਰਕਾਰ ਤਾਂ ਮੁੱਲ ਪਾਏ, ਜਿਹੜੀਆਂ ਖਾਲਸੇ ਨੇ ਤੇਗਾ ਮਾਰੀਆਂ। ਸ਼ਾਹ ਮੁਹੰਮਦ ਦਾ ਇੱਕ ਸਰਕਾਰ ਬਾਝੋਂ ਫੌਜਾਂ ਜਿੱਤ ਕੇ ਅੰਤ ਨੂੰ ਹਾਰ ਗਈਆਂ। ਜੇ ਤੁਸੀਂ ਉਹ ਮੁਦਕੀ ਦਾ ਔਰ ਸਭਰਾਵਾਂ ਦਾ ਜੰਗ ਜਿਹੜਾ ਹੈ ਉਸ ਨੂੰ ਵੇਖਦੇ ਹੋ, ਉਸ ਵਕਤ ਦੇ ਫੌਜੀ ਜਜ਼ਬਿਆਂ ਨੂੰ ਵੇਖਦੇ ਹੋ, ਤੇ ਉਸ ਵਕਤ ਦੇ ਜਰਨੈਲਾਂ ਦੀ ਗਦਾਰੀਆਂ ਨੂੰ ਵੇਖਦੇ ਹੋ, ਤੇ ਤੁਸੀਂ ਇਸ 26 ਜਨਵਰੀ ਦੇ ਐਪੀਸੋਡ 'ਚ ਜਦੋਂ ਖੜੇ ਹੁੰਦੇ ਹੋ ਨਾ, ਤੁਹਾਨੂੰ ਕਿਧਰੇ ਕੋਈ ਫਰਕ ਨਹੀਂ ਆਉਂਦਾ। ਕਿਉਂਕਿ ਲੜਨ ਵਾਲੀਆਂ ਫੌਜਾਂ ਜਿਹੜੀਆਂ ਨੇ ਉਹ ਬਿਨਾਂ ਜਰਨੈਲਾਂ ਤੋਂ ਲੜੀਆਂ,
सद्दा दिता पंजाब तो भी आपां लाल किले ते जाना, लाल किले ते जाके आपां परेड करनी है, आपां लाल किला फतेह करना है, आपां मोदी दी हिट टेटे चाउणे। जदों फौज नूं तुसीं इस तरह के जज्बे उभार के लियाए पंजाब चों ते उस कमिटमेंट नाल आए सी, वो जदों अपने निशाने वाल वधे लाल किले वाल ते जरनैल जिहड़े उन्हां नूं अधवाटे ही छड्ड के भज गए। कुछ जरनैल जिहड़े उत्थे गए जदों फौजां ने वो फतेह कर ली और निशान साहब चला दिता, कुछ जरनैल जिहड़े उत्थे गए वो भी उन्हां नूं लावारस छड्ड के भज आए। ये मतलब उहो जिहा इतिहास है जिहो जिहा सभरावां दा है, जिहो जिहा मुल्की दा है, क्योंकि जरनैल दुश्मनां नाल रल गए। इत्थों तक भी कह दिता वो अपनी फौज दे वारिस बनों भज गए भी ये तो बंदे ही नहीं साडे। जिहड़े बंदे उन्होंने पंजाब तो सारियां उन्होंने भावनावां भड़का के या उन्होंने इमोशनल करके लिया और उन्होंने काल के अकॉर्डिंग वो लाल किले से चले गए, वो उन्होंने तो मुकर ही गए ये साडे नहीं, मुकर जाने तो भी गांह चले गए, उन्होंने गदारियां तक के सर्टिफिकेट दिते और सरकार कोले उन्होंने लोगों दी निशानदेहियां करवा के उन्होंने जेलों में भी करवाया। मतलब ये जरनैलों का किरदार है साडे होने वाले जरनैलों का किरदार। इसलिए मैं सोचदा भी साडे जिहड़े असी जिथों महाराजा रणजीत सिंह तो बाद की आपां गल कर उदों बाद जो कुछ खालसा फौज नाल होया, खालसा पंथ नाल होया, उहदा किते ना किते रैपूटेशन हुंदा आ रहा भी जे थोड़े समय लई सन जरनैल सिंह वाला आपां पीरीयड कढ़ लईए जदों वो आगू सीगा मौजूद, उस तो बाद फिर खालसा फौज नाल ही कुछ होया भी जिहड़े जरनैल सीगे उन्होंने जरनैलों तो ही अगवाई नहीं दी गई और आप महारे फौजां लड़ियां और जित्तियां भी, पर जो जरनैल से उन्होंने फौजां के वारिस नहीं। उवें ही हुण होया भी आ किसानी संघर्ष कहण तुसीं इहनूं किसानी संघर्ष कही जाओ, पर मैं शुरू तो इहनूं मनदा भी ये उन्होंने संघर्षां दी ही पैरवी कर रहा संघर्ष। तो असल प्रॉब्लम फिर यही होगी भी जिहड़ा नैरेटिव बनिया उत्थे दुनिया ने जिन्होंने स्वीकार किया, साडे देश ने स्वीकार किया भी ये सिखां दा संघर्ष और ये गल ना तो कामरेडां नूं रास आउंदी सी ते ना दिल्ली नूं रास आउंदी सी भी जिहड़ी दिल्ली ने पंजाब दे विच हर हरबा साडे नाल वरतिया, साडे सिद्धे शिकार भी खेडे, सानूं वड्डिया टुक्या मारिया, साडियां धार्मिक स्थानां ते हमले फौजां नाल टैंकां तोपां नाल करके वेख लिया, असीं नहीं मरे। ते दूजा हमला उन्होंने साडे ते नशे दा कीता और सारा पंजाब नशेड़ी बनाता, डर और दहशत इन्नी मापियां में पैदा करती कि मापियां नूं अपने बच्चे लुकाउण लई विदेशां में छड्डने पए। हुण एक बने सरकार ये सोच रही सी कि असीं पंजाब जित लिया, सिखां नूं असीं मार लिया दुबारा। दूजे बने जदों ये संघर्ष उठिया तो जिस तरह पंजाब तो नौजवानी के जज्बियां वाला भरिया हड़ फिर उठ के आया तो सरकार दे हत्थ पैर खुल गए भी की हो गया भी जिन्होंने असीं मरे पै समझे सी नशेड़ी सी, ये कित्थों आ गए। हुण जे तां इसे नैरेटिव दे विच मोर्चा जित्तिया जांदा जिहड़ा हुण राज्यपाल कहंदा भी मोर्चा तां असीं 22 तरीक नूं ही जित लिया, मैं थोड़ा करैक्ट कर दिया भी मोर्चा 22 नूं नहीं सी जित्तिया, 22 नूं तुहाडा समझौता होया हो सकदा सरकार नाल, पर एक्चुअल मोर्चा 26 नूं जित्तिया गया सी, 26 नूं मोर्चा जित लिया सी, फतेह हासिल हो गई सी। उस जित विच ही नवरीत की शहादत हुई सी और शहादत एक तरह नाल उस जित ते मोहर सी भी ये जित गया सी, पर उदों जरनैल भज गए, जरनैल फौजां नूं सुन्नियां छड्ड के भज गए, उन्होंने वारस बनने तो ही मुकर गए और जिहड़े कहंदे असीं झंडा चलाया वो भी उत्थे उन्होंने लावारस छड्ड के आ गए। हुण साडी दुखांत कित्थे है भी जिहड़े असीं जिन्हां जरनैलां दा किरदार असीं अज सामने वेखिया, असीं फिर उन्हां जरनैलां 'च असीं कौम का भविख भी वेखदे हां, पंजाब का भविख भी वेखदे, जिहड़े भगौड़े ने जिहड़े मौके तो भज आए ने उन्हां 'च असीं कौम का भविख वेखदे ने। हुण साडा दुखांत इत्थे ये भी है भी असल मैं समझदा भी साडे जिहड़े NRI लाना ना जिहड़ा वो पंजाब नूं खराब करदा भी जिवें 2017 उन्होंने सारा पंजाब केजरीवाल दे मगर लाता तो केजरीवाल सारे डॉलर रुपये लुट के और पंजाब दीयां भावनावां नूं लुट के दिल्ली चला गया, उन्हें मुड़ के भी नहीं वेख्या भी मैं पंजाब नाल की करके आया। हुण उही जिहड़ा साडा NRI लाना वो सानूं इन्हां भगौड़े जरनैलां दे मगर खड़े करन लई कहंदा नहीं। तुसीं जिहड़ी गल क्योंकि तुसीं जवाब की दिता कि एक तां वो आगू सी जिहड़े संयुक्त किसान मोर्चे दे आगू जिहड़े लाल किले दे बाहरों भी अपनियां गड्डियां मोड़ लिआए, हाँ
ਤੇ ਦੋ ਨੋ ਤੁਸੀਂ ਹੁਣ ਦੂਜੇ ਜਿਹੜੇ ਮੈਂ ਤੁਹਾਡਾ ਸੰਦਰਭ ਸਮਝ ਰਿਹਾ ਤੁਸੀਂ ਲੱਖੇ ਤੇ ਦੀਪ ਦੀ ਗੱਲ ਕਰ ਰਹੇ ਹੋ, ਉਧਰ ਤੁਹਾਡਾ ਇਸ਼ਾਰਾ ਜਾ ਰਿਹਾ। ਲੱਖੇ ਬਾਰੇ ਵੀ ਇਹ ਸੀ ਕਿ ਲੱਖੇ ਬਾਰੇ ਇਹ ਕਿਹਾ ਜਾਂਦਾ ਕਿ ਉਹ ਵੀ ਲਾਲ ਕਿਲੇ ਦੇ ਬਾਹਰ ਤੱਕ ਗਿਆ ਪਰ ਉਹ ਬਾਹਰੋਂ ਬਾਹਰ ਜਿਹੜਾ ਆ ਉੱਥੋਂ ਨਿਕਲ ਆਇਆ। ਤੇ ਦੀਪ ਬਾਰੇ ਇਹ ਆ ਵੀ ਉਹ ਲਾਲ ਕਿਲੇ ਦੇ ਅੰਦਰ ਤੱਕ ਗਿਆ, ਜਦੋਂ ਤੱਕ ਨਿਸ਼ਾਨ ਸਾਹਿਬ ਝੂਲਿਆ ਉੱਥੇ ਤੱਕ ਰਿਹਾ ਤੇ ਉਸ ਤੋਂ ਬਾਅਦ ਜੋ ਦੁਨੀਆ ਨੇ ਸਾਰਾ ਕੁਝ ਦੇਖਿਆ। ਉਸ ਤੋਂ ਬਾਅਦ ਹੁਣ ਤੁਸੀਂ ਮਤਲਬ ਇੱਕ ਵੱਡੀ ਗੱਲ ਆ ਵੀ ਅੱਜ ਇੱਕ ਪਾਸੇ ਉਹ ਸੰਯੁਕਤ ਕਿਸਾਨ ਮੋਰਚੇ ਦੀ ਲੀਡਰਸ਼ਿਪ ਆ ਜਿਹਦੇ ਤੋਂ ਸਿੱਖਾਂ ਦੇ ਇੱਕ ਵੱਡੇ ਹਿੱਸੇ ਨੂੰ ਅੱਜ ਕੋਈ ਆਸ ਨਹੀਂ ਰਹੀ। ਦੂਜੇ ਪਾਸੇ ਲੱਖਾ ਤੇ ਦੀਪ ਜਿਨ੍ਹਾਂ ਤੋਂ ਸਿੱਖਾਂ ਨੂੰ ਇੱਕ ਆਸ ਆ ਕਿ ਇਹ ਸ਼ਾਇਦ ਕੋਈ ਅਗਵਾਈ ਦੇ ਸਕਦੇ ਆ। ਪਿਛਲੇ ਦਿਨਾਂ ਦੌਰਾਨ ਤੁਸੀਂ ਇੱਕ ਸਮਝੌਤਾ ਕਰਾਉਣ ਦੀ ਵੀ ਕੋਸ਼ਿਸ਼ ਕੀਤੀ ਪਰ ਉਹਦੇ ਵਿੱਚੋਂ ਕੰਮ ਹੋਰ ਗੜਬੜ ਹੁੰਦਾ ਗਿਆ ਤੇ ਅੱਜ ਤੁਸੀਂ ਜਿਵੇਂ ਦੀ ਇਹ ਬੜੀ ਮੈਨੂੰ ਇਹ ਲੱਗ ਰਿਹਾ ਕਿ ਬੜੀ ਤੁਸੀਂ ਕਟਾਕਸ਼ ਇੱਕ ਕਰ ਰਹੇ ਹੋ ਇਹਨਾਂ ਦੋਵਾਂ ਦੇ ਉੱਤੇ। ਤੁਹਾਡਾ ਪਿਛਲੇ ਦਿਨੀ ਬਿਆਨ ਵੀ ਆਇਆ ਸੀ ਕਿ ਇਹਨਾਂ ਤੋਂ ਅਗਵਾਈ ਦੀ ਆਸ ਨਾ ਰੱਖੀ ਜਾਵੇ। ਕੱਲ ਦੀਪ ਨੇ ਇੱਕ ਨਵੀਂ ਜਥੇਬੰਦੀ ਵੀ ਵਾਰਸ ਪੰਜਾਬ ਦੇ ਬਣਾਈ ਆ ਤੇ ਤੁਹਾਨੂੰ ਨਹੀਂ ਲੱਗਦਾ ਵੀ ਜਿਹੜਾ ਇਹ ਤੁਸੀਂ ਇੱਕ ਫੈਸਲਾ ਕਰ ਰਹੇ ਹੋ ਉਹਨਾਂ ਨੌਜਵਾਨਾਂ ਬਾਰੇ, ਇੱਕ ਬਜ਼ੁਰਗ ਤੁਸੀਂ ਬਜ਼ੁਰਗ ਆਗੂ ਹੋ ਵੀ ਇਹ ਨਹੀਂ ਅਗਵਾਈ ਕਰਨ ਦੇ ਯੋਗ, ਵੀ ਇਹ ਬੜੀ ਕਾਹਲ 'ਚ ਕੀਤਾ ਜਾ ਰਿਹਾ ਜੀ? ਦੇਖੋ ਕਈ ਵਾਰੀ ਹੁੰਦਾ ਨਾ ਜਦੋਂ ਤੁਸੀਂ ਕੋਈ ਫੈਸਲੇ ਕਰਦੇ ਹੋ ਉਹਨਾਂ ਦੇ ਪਿੱਛੇ ਤੁਹਾਡਾ ਤਜਰਬਾ ਵੀ ਹੁੰਦਾ ਹੈ। ਹੁਣ ਮੇਰਾ ਤਜਰਬਾ ਤਾਂ ਮੈਨੂੰ ਇਹੀ ਕਹਿੰਦਾ ਵੀ ਜੇ ਅਸੀਂ ਪਹਿਲਾਂ ਕੁਝ ਚੀਜ਼ਾਂ ਨੂੰ ਸਥਾਪਿਤ ਹੋਣ ਲਈ ਸਮਾਂ ਦਈਏ ਤੇ ਫਿਰ ਉਹਨਾਂ ਨਾਲ ਲੜੀਏ, ਜਿਵੇਂ ਅਸੀਂ ਪਿੱਛੇ ਪਹਿਲਾਂ ਸਾਡੇ ਨਾਲ ਹੋਇਆ, ਜੇ ਅੱਜ ਅਸੀਂ ਫਿਰ ਉਹ ਜੋ ਕੁਛ ਸਾਡੇ ਨਾਲ ਗਲਤ ਹੋ ਰਿਹਾ ਅਸੀਂ ਉਸ 'ਤੇ ਅਸੀਂ ਇਹ ਕਹੀਏ ਵੀ ਸਾਨੂੰ ਹਲੇ ਸਮਾਂ ਦੇਣਾ ਚਾਹੀਦਾ ਇਹਨਾਂ ਨੂੰ ਔਰ ਫਿਰ ਇਹ ਚੀਜ਼ਾਂ ਸਥਾਪਿਤ ਹੋ ਜਾਣ। ਔਰ ਜਿਨ੍ਹਾਂ ਬਾਰੇ ਸਾਡੀ ਰਾਏ ਇਹ ਹੈ ਕਿ ਇਹ ਜੰਗ ਦੇ ਮੈਦਾਨ ਵਿੱਚੋਂ ਭੱਜੇ ਹੋਏ ਲੋਕ ਨੇ ਤੇ ਫਿਰ ਜਦੋਂ ਇਹ ਸਥਾਪਿਤ ਹੋਣਗੇ ਤੇ ਫਿਰ ਅਸੀਂ ਇਹਨਾਂ ਨਾਲ ਲੜਦੇ ਰਹਾਂਗੇ। ਨਹੀਂ ਪਰ ਇਹ ਤੁਹਾਨੂੰ ਜਦੋਂ ਤੁਸੀਂ ਇਹਨਾਂ ਦਾ ਸਮਝੌਤਾ ਕਰਾਉਣ ਲੱਗੇ ਸੀ ਭੱਜੇ ਤਾਂ ਉਹ ਤੋਂ ਪਹਿਲਾਂ ਸੀ, ਇਹ ਤੁਹਾਨੂੰ ਆ 3-4 ਦਿਨਾਂ ਤੋਂ ਇਹ ਕਿਉਂ ਲੱਗ ਰਿਹਾ ਕਿ ਜੰਗ ਦੇ ਮੈਦਾਨ 'ਚੋਂ ਭੱਜੇ ਹੋਏ ਨੇ? ਉਹ ਤੋਂ ਜੇ ਸਮਝੌਤਾ ਹੋ ਜਾਂਦਾ ਫਿਰ ਇਹ ਤੁਹਾਨੂੰ ਭਗੌੜੇ ਨਹੀਂ ਸੀ ਲੱਗਣੇ? ਮੈਂ ਸਮਝੌਤਾ ਮੈਂ ਸਮਝੌਤਾ ਜਿੰਨਾ ਹਾਲਾਤਾਂ ਵਿੱਚ ਕਰਾਉਣ ਲੱਗਿਆ ਮੈਂ ਜਿਹੜੀ NRI ਦੀ ਗੱਲ ਇਹੀ ਉਦੋਂ ਦਬਾਅ ਸੀ ਮੇਰੇ ਵੀ ਤੁਸੀਂ ਇਹਨਾਂ ਨੂੰ ਇਕੱਠੇ ਕਰੋ, ਤੁਸੀਂ ਇਹਨਾਂ ਨੂੰ ਇਕੱਠੇ ਕਰੋ। ਮੈਂ ਉਹਨਾਂ ਨੂੰ ਬੜੀ ਵਾਰੀ ਇਹ ਗੱਲ ਕਹਿਣ ਦੀ ਕੋਸ਼ਿਸ਼ ਕੀਤੀ ਵੀ ਨਹੀਂ, ਕਿਉਂਕਿ ਤੁਹਾਨੂੰ ਇਹ ਬਹੁਤ ਵੱਡੇ ਲੱਗਦੇ ਆ ਪਰ ਮੈਨੂੰ ਇਹ ਵੱਡੇ ਲੱਗਦੇ ਪਰ ਫਿਰ ਕਿਉਂਕਿ ਜਿਵੇਂ ਤੁਸੀਂ ਤੁਹਾਨੂੰ ਲੋਕ ਜ਼ਿੰਮੇਵਾਰ ਸਮਝ ਲੈਣ, ਤੁਹਾਡੇ ਤੇ ਇੱਕ ਜ਼ਿੰਮੇਵਾਰੀ ਪਾ ਦੇਣ ਤੇ ਫਿਰ ਮੈਂ ਉਹਨਾਂ ਦੇ ਵਿੱਚ ਨਾ ਬੈਠਾਂ ਤੇ ਫਿਰ ਇੱਕ ਬਹੁਤ ਵੱਡੀ ਜਿਹੜੀ ਲੋਕਾਂ ਦਾ ਜਿਹੜਾ ਸਮੂਹ ਜਿਹੜਾ ਇਹ ਚਾਹੁੰਦਾ ਇਹਨਾਂ ਨੂੰ ਇਕੱਠੇ ਕਰਨ ਦਾ ਤੇ ਮੈਂ ਕਿਤੇ ਨਾ ਕਿਤੇ ਉਹਨਾਂ ਦਾ ਗੁਨਾਹਗਾਰ ਹੋ ਜਾਂਦਾ ਵੀ ਜੇ ਉਦੋਂ ਇਹ ਮਾੜਾ ਜਿਹਾ ਬੰਦਾ ਥੋੜਾ ਜਿਹਾ ਹਿੰਮਤ ਕਰ ਜਾਂਦਾ ਤੇ ਇਹਨਾਂ ਨੂੰ ਇਕੱਠੇ ਕਰ ਜਾਂਦਾ ਤੇ ਸ਼ਾਇਦ ਕੋਈ ਵੱਡੇ ਬਦਲਾਅ ਆ। ਮੈਂ ਉਸ ਦਬਾਅ ਦੇ ਥੱਲੇ ਇਹਨਾਂ ਇਕੱਠੇ ਕਰਨ ਗਿਆ ਤੇ ਇਹ ਵੀ ਪਿਛਲੇ ਦਿਨਾਂ 'ਚ ਤੁਹਾਡਾ ਜਿਹੜਾ ਬਿਆਨ ਆਇਆ ਤੁਸੀਂ ਲਾਈਵ ਵੀ ਹੋਏ ਸੀ ਉਹਦੇ ਤੋਂ ਲੋਕਾਂ ਨੂੰ ਇਹ ਪ੍ਰਭਾਵ ਗਿਆ ਕਿ ਤੁਸੀਂ ਲੱਖੇ ਦਾ ਪੱਖ ਲੈ ਰਹੇ ਹੋ ਤੇ ਦੀਪ ਦਾ ਵਿਰੋਧ ਕਰ ਰਹੇ ਹੋ ਤੇ ਕੀ ਤੁਸੀਂ ਸੱਚਮੁੱਚ ਤੁਹਾਨੂੰ ਲੱਗਦਾ ਕਿ ਲੱਖੇ ਦੇ ਵਿੱਚ ਦੀਪ ਨਾਲੋਂ ਵੱਧ ਕੋਈ ਕ੍ਰੈਡੀਬਿਲਿਟੀ ਹੈ ਜਾਂ ਤੁਸੀਂ ਦੋਵਾਂ ਨੂੰ ਇੱਕੋ ਮਾਪਦੰਡ ਦੇ ਵਿੱਚ ਦੇਖ ਰਹੇ ਹੋ? ਦੇਖੋ ਜਦੋਂ ਗੱਲ ਤਾਂ ਦੋਵੇਂ ਹੀ ਕਰਦੇ ਆ ਵੀ ਪੰਜਾਬ ਬਚਾਉਣਾ, ਇਕੱਠੇ ਹੋ ਜਾਓ ਤੇ ਜਦੋਂ ਇਕੱਠੇ ਹੋਣ ਦੀ ਗੱਲ ਹੁੰਦੀ ਆ ਤੇ ਉਦੋਂ ਇਕੱਠੇ ਹੁੰਦੇ ਨੇ, ਠੀਕ ਹੈ। ਤੇ ਫਿਰ ਮੈਂ ਕਿਵੇਂ ਮੰਨਾਂ ਵੀ ਇਹ ਬੰਦੇ ਜਿਹੜੇ ਆ ਜੋ ਕਹਿੰਦੇ ਆ ਉਹ ਕੁਛ ਇਹਨਾਂ ਦੇ ਅੰਦਰ ਨਾ ਤੇ ਇਹ ਇਕੱਠੇ ਹੋਇਆਂ ਦੇ ਨਾਲ ਖੜੇ ਹੋਏ ਨਾ ਇਕੱਠੇ ਹੋਣ ਲਈ ਨਾਲ ਖੜੇ ਹੋਏ ਤੇ ਫਿਰ ਇਹਨਾਂ ਦੀਆਂ ਗੱਲਾਂ ਦਾ ਅਰਥ ਕੀ ਲਾਇਆ ਜਾਵੇ ਵੀ ਜਦੋਂ ਇਕੱਠੇ ਹੋਏ ਸੀ ਸਾਰੇ 26 ਜਨਵਰੀ ਉਦੋਂ ਵੀ ਇਹ ਨਾਲ ਨਹੀਂ ਸੀ ਤੇ ਜਦੋਂ ਹੁਣ ਇਕੱਠੇ ਹੋਣ ਲਈ ਕਹਿ ਰਹੇ ਹਾਂ ਅਸੀਂ ਵੀ ਜੇ ਤੁਸੀਂ ਸੱਚਮੁੱਚ ਕਹਿੰਦੇ ਪੰਜਾਬ ਬਚਾਉਣ ਲਈ ਇਕੱਠੇ ਹੋ ਜਾਓ ਫਿਰ ਵੀ ਇਕੱਠੇ ਨਹੀਂ ਹੁੰਦੇ ਤੇ ਫਿਰ ਇਹਨਾਂ ਦਾ ਐਨਾਲਿਸਿਸ ਕਿਹੜੇ ਤਰੀਕੇ ਨਾਲ ਕੀਤਾ ਜਾਵੇ? ਤੇ ਪਰ ਇੱਕ ਗੱਲ ਹੋਰ ਜਿਹੜੀ ਸਾਹਮਣੇ ਆਉਂਦੀ ਆ ਕਿ ਅਸੀਂ ਸਾਰੀ ਗੱਲ ਕੀਤੀ ਪੰਜਾਬ ਜਿਉਂਦਾ ਗੁਰਾਂ ਦੇ ਨਾਂ ਤੇ ਅਸੀਂ ਕਹਿੰਦੇ ਆ ਵੱਡੀ ਆਬਾਦੀ ਸਿੱਖਾਂ ਦੀ, ਖਾਸ ਕਰਕੇ ਕਿਸਾਨੀ ਸਿੱਖਾਂ ਦੀ ਆ ਪੰਜਾਬ ਦੀ ਤੇ ਕਿਸਾਨ ਸੰਘਰਸ਼ ਦੇ ਵਿੱਚ ਵੀ ਕੋਈ ਵੀ ਸਿੱਖ ਧਿਰ ਬੜਾ ਕੋਈ ਕੈਡਰ ਐਸਟੈਬਲਿਸ਼ ਕਰਨ 'ਚ ਕਾਮਯਾਬ ਨਹੀਂ ਹੋ ਸਕੀ ਵੀ ਜਿਹੜੀ ਉੱਥੇ ਦਾਅਵਾ ਕਰਦੀ ਹੋਵੇ ਕਿ ਹਾਂ ਸਾਡੇ ਨਾਲ ਇੰਨੇ ਲੋਕ ਜਿਹੜੇ ਆ ਉਹ ਸਾਡਾ ਕੈਡਰ ਆ। ਪਰ ਇਸ ਤੋਂ ਇਲਾਵਾ ਉਹ ਸਿੱਖਾਂ ਦੀ ਕਿਰਸਾਨੀ ਆ, ਬੀਬੀਆਂ ਅੰਮ੍ਰਿਤਧਾਰੀ ਉਹਨਾਂ ਦੇ ਗਾਤਰੇ ਉੱਤੋਂ ਪਾਏ ਨੇ ਪਰ ਉਹ ਅੱਜ ਕੈਡਰ ਬਣੇ ਹੋਏ ਨੇ ਲੈਫਟ ਦੀਆਂ ਧਿਰਾਂ ਤਾਂ ਉਹਦੇ ਵਿੱਚ ਲੱਖਾ ਤੇ ਦੀਪ ਇਹਨਾਂ 'ਚ ਬੜੀਆਂ ਕਮੀਆਂ ਹੋ ਸਕਦੀਆਂ ਨੇ, ਇਹਨਾਂ ਦੇ ਵਿੱਚ ਕਸੂਰਵਾਰ ਹੋ ਸਕਦੇ ਆ। ਪਰ ਜਿਹੜੀ ਇਹਨਾਂ ਤੋਂ ਪੁਰਾਣੀ ਲੀਡਰਸ਼ਿਪ ਆ, ਜਿਹੜੀ ਇਹਨਾਂ ਤੋਂ ਪਹਿਲੀ ਲੀਡਰਸ਼ਿਪ ਆ, ਕਿ ਉਹ ਜਵਾਬਦੇਹ ਨਹੀਂ ਹੈਗੀ ਪੰਥ ਨੂੰ ਕਿ ਜੇ ਉਹ ਲੀਡਰ ਸੀ ਤਾਂ ਉਹ ਕਿਉਂ ਐਡੀ ਵੱਡੀ ਸਪੇਸ ਜਿਹੜੀ ਆ
ਉਹਨਾਂ ਦੇ ਹੁੰਦਿਆਂ ਲੈਫਟ ਉਹਨਾਂ ਦੇ ਲੋਕਾਂ ਦੀ ਐਡੀ ਵੱਡੀ ਸਪੇਸ ਆਪਣੇ ਥੱਲੇ ਲੈ ਗਿਆ? देखो मैं उस लीडरशिप बारे सिर्फ इन्ना मेरी समझ बनी है भी वो अजे भी उस दबाव चों बाहर नहीं आए ਜਿਹੜਾ 1984 ਤੋਂ ਬਾਅਦ ਉਹਨਾਂ ਤੇ ਬਣਿਆ। ਉਸ ਸੰਘਰਸ਼ ਦੇ ਵਿੱਚੋਂ ਨਿਕਲੇ ਹੋਏ ਜਿਹੜੇ ਜਿਨ੍ਹਾਂ ਨੇ ਇਸ ਸਪੇਸ ਨੂੰ ਫਿਲ ਕਰਨਾ ਸੀਗਾ, ਉਹ ਜਿਹੜਾ ਸਟੇਟ ਨੇ ਉਹਨਾਂ ਨਾਲ ਜਿਹੜਾ ਵਿਹਾਰ ਕੀਤਾ ਹੈ, ਜਿਵੇਂ ਉਹਨਾਂ ਨੂੰ ਤੋੜਿਆ ਹੈ, ਜਿਵੇਂ ਉਹਨਾਂ ਨੂੰ ਕ੍ਰੈਸ਼ ਕੀਤਾ ਹੈ, तो बेशक उन्होंने भावना जरूर हैगियां कि असीं अपनी कौम के नाल खड़े होइए, पर जदों जाके टकराअ दे विच आउंदे ने सिद्धे वो फिर स्टेट के नाल टकराअ च आउंदे ने ते उन्हां नूं बीतिया होया जिहड़ा उन्हां दा कल है जिहड़ा उहदा ओहदे च बाहर नहीं आउंदा। इस करके वो उस स्पेस च खड़े नहीं हुंदे। फिर जिस स्पेस च उन्हां दी लोड़ आ, फिर जे अज स्टेट जां स्टेट स्पॉन्सर्ड जिहड़े लोग ने उत्थे जिहड़ा पंथक जिहड़ा हैगा जिहड़ा स्पेस है जिहड़ा वो खाली कराने च कामयाब होए, उसदी वजह यही है कि जिन्हों ने उस स्पेस च खड़े होकर पंथ की अगवाई करनी सी वो किते ना किते अपने बीते चों बाहर नहीं आ रहे। उन्होंने पिछे उही डर उही स्टेट की दहशत वो उवें ही खड़ी। ਤੇ ਬਾਪੂ ਜੀ ਫਿਰ ਜਿਹੜਾ ਹੁਣ ਕਿਸਾਨ ਸੰਘਰਸ਼ ਦੀ ਗੱਲ ਕਰੀਏ, ਕਿਉਂਕਿ ਸੰਯੁਕਤ ਕਿਸਾਨ ਮੋਰਚੇ ਦੀ ਜਿਹੜੀ ਨੀਤੀ ਆ ਉਹ ਇਹ ਨਜ਼ਰ ਆ ਰਹੀ ਆ ਕਿ ਉਹ ਵੋਟਾਂ ਦੇ ਰਾਹੀਂ ਮੋਦੀ ਨੂੰ ਹਰਾਉਣਾ ਚਾਹੁੰਦੇ ਆ। ਜਿਵੇਂ ਯੂਪੀ ਦੇ ਉੱਤੇ ਬੜਾ ਉਹਨਾਂ ਦਾ ਆਪਣਾ ਟਿਕਿਆ ਹੋਇਆ ਕਿ ਜੇ ਯੂਪੀ ਦੀਆਂ ਚੋਣਾਂ 'ਚੋਂ ਮੋਦੀ ਨੂੰ ਹਰਾ ਜਾਂਦੇ ਆ, ਸਾਰੀ ਉਹਨਾਂ ਦੀ ਨੀਤੀ ਇਸੇ ਵੱਲ ਨੂੰ ਤੁਰਦੀ ਨਜ਼ਰ ਆ ਰਹੀ ਆ। ਤੇ ਕਿਸਾਨ ਸੰਘਰਸ਼ ਦੇ ਵਿੱਚ ਮਤਲਬ ਜਿਹੜੀ ਪੰਜਾਬ ਦੀ ਵੀ ਸਿਆਸਤ ਜਿਵੇਂ ਬਦਲ ਰਹੀ ਆ, ਇਹ ਵੀ ਗੱਲ ਆ ਰਹੀ ਕਿ ਕੈਪਟਨ ਅਮਰਿੰਦਰ ਸਿੰਘ ਭਾਜਪਾ 'ਚ ਜਾ ਰਹੇ ਆ, ਤਾਂ ਇਹ ਤੁਸੀਂ ਆਉਂਦੇ ਦਿਨਾਂ ਦੇ ਵਿੱਚ ਤੁਹਾਨੂੰ ਕੀ ਭਵਿੱਖ ਦਿਖ ਰਿਹਾ ਕਿਸਾਨ ਸੰਘਰਸ਼ ਦਾ? देखो किसान संघर्ष चों निकलिया तो सिर्फ राजनीति निकली है कुछ लोगों की, ना तो किसानों के कुछ पल्ले पिया, ना जिन्हों ने ये एफर्ट्स किए भी बाहरों बैठे जिहड़ा साडा NRI भाईचारा उन्होंने, क्योंकि वो कोशिश तो यह करते हैं कि पंजाब नूं खड़े करिए, पर उन्हों दी कोशिशां जिहड़ियां वो उल्टा पै जांदी साडे, ना तो उन्होंने पल्ले कुछ पिया ना किसानों के कुछ पल्ले पऊगा तो कुछ लीडरां दे, जिवें हुण यूपी दे विच राकेश टिकैत है जिवें वो मूवमेंट के विचों एक चेहरा उभार लिया उन्होंने मीडिया राही। हुण तुसीं देखो जिहड़ा सारा गोदी मीडिया है वो किते भी किसान संघर्ष के पक्ष नहीं खड़दा, किसी साडे लीडर का इंटरव्यू नहीं विखाउंदा, पर वो राकेश टिकैत नूं लगातार इंटरटेन करदा है और उन्होंने हाइप दिंदा है। हुण जिहड़ी अपनी होई है मुजफ्फरपुर की रैली, उहदे च मैं नहीं समझदा कि किसान संघर्ष कुछ लैके आया, उहदे च सिर्फ एक निकलिया तो टिकैत की राजनीति निकली जिहड़ी वो उत्थे अपने कोई MLA 10 बना लेगा और उन MLA के थ्रू जिहड़ा है वो किसी नाल सौदेबाजी कर लेगा, समझौते कर लेगा। तो टिकैत के परिवारक मैंबरां दे जां उहदे सर्कल के लोग MLA बन जाण, मंत्री बन जाण, उहदा किसान संघर्ष नूं की फायदा होगा? मेरा सिर्फ जो मतभेद आ लीडर नाल तो उन्होंने नाल यही रहा भी 26 जनवरी तो बाद लोग लड़ना चाहते हैं, वह सबूत है कि तुसीं उन्होंने मुजफ्फरनगर बुलाते हो 5 लाख उत्थे चले जाते, तुसीं हरियाणे बुलाते हो लाख उत्थे इकट्ठा हो जाता, तुसीं पंजाब च रैलियां बुलाते हो लाखां की गिनती उत्थे इकट्ठे हो जाते, तो लोग तो लड़ना चाहते हैं ना, तो तुसीं लड़ाउणा नहीं चाहते। तो जिन्ना चिर तुसीं जिस नाल साडी लड़ाई है तुसीं उहनूं प्रॉब्लम च नहीं लिआउंदे, उन्हां नाल लड़दे नहीं, तो फिर उन्होंने की फर्क पैंदा? तुसीं मुजफ्फरनगर रैलियां करी जाओ, तुसीं कलकत्ते जाई जाओ, तुसीं पंजाब करी जाओ, हरियाणा करी जाओ। हुण भुलेखा है देखो किन्ना सिरजदे ने, जिवें हुण उत्थे जिहड़ी वो एक संसद लाई कि वो संसद एवें लगदियां होईयां संस्थावां भी सरकार दे पटे पवा के तुसीं लोकां दे गलां दे विचों उन्हां दे अंदरों लड़न दा जज्बा मारिया, तुसीं सरकार दीयां गड्डियां तुहानूं लैण आईयां सिक्योरिटी करके, तुहानूं उत्थे टेंट ला के कुर्सियां ला के दित्ता, कोई दुश्मन ये कहेगा भी तुसीं मेरे बूहे गाड़ी आके आओ टेंट लाओ मैं ला के दूँ, तुसीं मैनूं गालां कढ के चल जाओ, कहूगा एवें थोड़ी मोर्चे लड़ जाए। मतलब हर कदम इन्हां दा जिहड़ा वो इन्हां नूं शक दे घेरे विच लिआउंदा। और जिद्दण करनाल वाली होई है उदण भी सारा जज्बा यह सीगा भी सानूं दिल्ली लैके चलो, उसनूं भी कुर्दबंद कर दिता गया। हुण लेटेस्ट फिर की हुण जिहड़ी कहानी हुण जिस करके भी इंज लगदा है भी हुण मोर्चा खत्म होने वाला है भी वैसे तो मैनूं गल समझ आ गई सी जदों गुरमत सिंह उत्ते इन्हां ने पाया सी ना बहुत सारा असला भाई जसवीर सिंह के मुंडे के उत्ते
ਇਹੋ ਜਿਹਾ ਸੇਮ ਐਪੀਸੋਡ 2007 ਵਿੱਚ ਵੀ ਹੋਇਆ ਸੀ। ਹੁਣ ਇਹ ਜਿਹੜੇ ਪੁਰਾਣੇ ਪੰਥਕ ਚਿਹਰੇ ਨੇ, ਵੱਡੇ ਚਿਹਰੇ ਨੇ, ਸਰਕਾਰ ਇਹਨਾਂ ਨੂੰ ਹਮੇਸ਼ਾ ਆਪਦੇ ਹਿਸਾਬ ਨਾਲ ਇਸਤੇਮਾਲ ਕਰਦੀ। ਜਦੋਂ ਸਰਕਾਰ ਨੂੰ ਲੱਗਦਾ ਵੀ ਇਹ ਪੰਥਕ ਚਿਹਰਿਆਂ ਨੂੰ ਕਾਂਗਰਸ 'ਚ ਲੈ ਕੇ ਜਾਣਾ, ਉਦੋਂ ਇਹਨਾਂ ਨੂੰ ਕਾਂਗਰਸ 'ਚ ਲੈ ਜਾਂਦੇ ਆ। ਜਦੋਂ ਉਹਨਾਂ ਨੂੰ ਇਹ ਲੱਗਦਾ ਕਿ ਇਹਨਾਂ ਨੂੰ ਬਾਦਲਾਂ ਨਾਲ ਲੈ ਕੇ ਜਾਣਾ, ਉਦੋਂ ਇਹਨਾਂ ਨੂੰ ਬਾਦਲਾਂ ਨਾਲ ਲੈ ਜਾਂਦੇ ਨੇ। ਹੁਣ ਇਹਨਾਂ ਨੂੰ ਲੱਗਦਾ ਕਿ ਇਹਨਾਂ ਪੰਥਕ ਚਿਹਰਿਆਂ ਦਾ ਜਿਹੜਾ ਇਸਤੇਮਾਲ ਆ ਉਹ ਬੀਜੇਪੀ ਦੇ ਹੱਕ ਵਿੱਚ ਹੋਣਾ ਚਾਹੀਦਾ, ਤੇ ਹੁਣ ਇਹ ਸਾਰਿਆਂ ਨੂੰ, ਸੰਤ ਸਮਾਜ ਨੂੰ ਪੂਰਾ ਸ਼ਿੰਗਾਰ ਕੇ ਉਹ ਦਿੱਲੀ ਲੈ ਗਏ। ਹੁਣ ਜਿਹੜਾ ਭਾਈ ਸਾਹਿਬ ਦੀ ਸਟੇਟਮੈਂਟ ਹੈ ਜਸਵੀਰ ਸਿੰਘ ਦੀ, ਵੀ ਅਸੀਂ ਸੰਤ ਸਮਾਜ ਜਿਹੜਾ ਹੈ ਉਹ ਮੋਦੀ ਦੇ ਬੂਹੇ ਗੜੀ ਜਾਏ ਬੈਠਾ, ਮੈਨੂੰ ਕਿਤੇ ਨਾ ਕਿਤੇ ਲੱਗਦਾ ਹੈ ਕਿ ਜਿਹੜਾ ਲੋਕਾਂ ਦਾ ਦਬਾਅ ਸੀਗਾ ਵੀ ਅਸੀਂ ਮੋਦੀ ਦਾ ਘਰ ਦਾ ਘਿਰਾਓ ਕਰਨਾ, ਉਸ ਦਬਾਅ ਨੂੰ ਤੋੜਨ ਵਾਸਤੇ ਇਹ ਸਰਕਾਰ ਵੱਲੋਂ ਹੀ ਪਲਾਨ ਕੀਤਾ ਹੋਇਆ ਇੱਕ ਹੈਗਾ ਪ੍ਰੋਗਰਾਮ। ਔਰ ਮੈਨੂੰ ਇੰਝ ਵੀ ਲੱਗਦਾ ਹੈ ਕਿ ਜੇ ਸੱਚਮੁੱਚ ਐਵੇਂ ਹੋ ਗਿਆ ਜਿਵੇਂ ਭਾਈ ਜਸਵੀਰ ਸਿੰਘ ਕਹਿੰਦੇ ਆ ਵੀ ਸਾਰਾ ਸੰਤ ਸਮਾਜ, ਤੇ ਜਿਹਦੇ ਨਾਲ ਅਸੀਂ ਹਿੰਦੂ ਮੱਠਾਂ ਦੇ ਸ਼ੰਕਰਾਚਾਰਿਆਂ ਨੂੰ ਵੀ ਨਾਲ ਲੈ ਕੇ ਜਾਵਾਂਗੇ, ਤੇ ਹੋ ਸਕਦਾ ਕਿ ਉਦੋਂ ਮੋਦੀ ਜਿਹੜਾ ਹੈ, ਜਿਹੜਾ ਉਹ ਰਾਹ ਲੱਭਦਾ ਹੈ, ਉਹਨੂੰ ਇੱਕ ਰਾਹ ਲੱਭ ਜੇ ਵੀ ਉਹ ਕਹੂਗਾ ਵੀ ਮੈਂ ਕਿਸਾਨਾਂ ਦੇ ਕਿਸੇ ਸੰਘਰਸ਼ ਦੇ ਦਬਾਅ 'ਚ ਤਾਂ ਆਇਆ ਨਹੀਂ, ਜਿੰਨਾ ਵੱਡਾ ਮਰਜ਼ੀ ਇਹ ਲਾਈਵ ਬੈਠੇ ਰਹੇ, ਪਰ ਮੇਰੇ ਬੂਹੇ ਗਾੜੀ ਜਦੋਂ ਮਹਾਂਪੁਰਸ਼ ਆ ਕੇ ਬਹਿ ਗਏ ਨਾ, ਮੈਂ ਇਹਨਾਂ ਨੂੰ ਨਹੀਂ ਟਾਲ ਸਕਦਾ। ਹੋ ਸਕਦਾ ਹੈ ਉਹ ਸਮਝੌਤਾ ਇਹਨਾਂ ਦੀ ਝੋਲੀ 'ਚ ਪਾ ਦੇ, ਕਿਉਂਕਿ ਕਿਸਾਨ ਆਗੂ ਤੇ ਜਿਨ੍ਹਾਂ ਨਾਲ ਸਮਝੌਤਾ ਕਰਨਾ ਤੋਂ ਪਹਿਲਾਂ ਹੀ ਉਹਦੇ ਨਾਲ ਸਹਿਮਤ ਨੇ ਵੀ ਜੋ ਉਹਦੇ ਨਾਲ ਦੇ ਅਸੀਂ ਲੈ ਕੇ ਵਾਪਸ ਆਈਏ। ਹੁਣ ਦੇਣ ਦਾ ਤਰੀਕਾ ਨਹੀਂ ਸੀ ਲੱਭ ਰਿਹਾ। 9 ਮਹੀਨੇ ਜਿਹੜਾ ਸਾਨੂੰ ਇਹ ਸਫ਼ਰ ਕਰਾਇਆ, ਉਹਦੇ ਪਿੱਛੇ ਇਹੀ ਕਾਰਨ ਸੀ। ਇੱਕ ਤਾਂ ਉਹ ਨੈਰੇਟਿਵ ਤੋੜਨਾ ਸੀ ਜਿਹੜਾ ਦੁਨੀਆ ਭਰ ਵਿੱਚ ਚਲਾ ਗਿਆ ਸੀ ਵੀ ਇਹ ਸਿੱਖਾਂ ਦਾ ਸੰਘਰਸ਼, ਔਰ ਸਾਡੇ ਦੇਸ਼ ਨੇ ਐਕਸੈਪਟ ਕੀਤਾ ਵੀ ਜੇ ਮੋਦੀ ਦੇ ਘੋੜੇ ਦੀ ਲਗਾਮ ਕੋਈ ਫੜ ਸਕਦਾ ਤਾਂ ਸਿੱਖ ਵੀ ਫੜ ਸਕਦਾ, ਔਰ ਉਹ ਸਾਡੇ ਨਾਲ ਖੜੇ ਹੋਏ। ਹਰਿਆਣਾ ਸਾਡੇ ਨਾਲ ਖੜਾ ਹੋਇਆ, ਪੂਰਾ ਦੇਸ਼ ਸਿੱਖਾਂ ਦੇ ਨਾਲ ਖੜਾ ਹੋਇਆ, ਔਰ ਉਹਨਾਂ ਨੇ ਗੱਜ ਵੱਜ ਕੇ ਇਹ ਗੱਲ ਕਹੀ ਕਿ ਅਸੀਂ ਤਾਂ ਸਿੱਖਾਂ ਬਾਰੇ ਜੋ ਸਾਨੂੰ ਸਮਝਾਇਆ ਗਿਆ ਸੀ ਉਹ ਤਾਂ ਗੱਲ ਹੀ ਹੋ ਰਿਹਾ, ਤੇ ਇੱਥੇ ਜਿਹੜੇ ਇਹ ਲੋਕ ਨੇ ਇਹ ਤਾਂ ਦੇਵਤਿਆਂ ਵਰਗੇ ਨੇ, ਇਹਨਾਂ ਵਰਗਾ ਤਾਂ ਕੋਈ ਹੋ ਨਹੀਂ ਸਕਦਾ। ਜਿਵੇਂ ਹੁਣ ਕਰੋਨਾ ਟਾਈਮ 'ਚ ਹੋਇਆ, ਆਕਸੀਜਨ ਵੇਲੇ ਹੋਇਆ, ਸਿੱਖਾਂ ਦਾ ਜਿਹੜਾ ਰੋਲ ਸੀ, ਉਸ ਤੋਂ ਪਹਿਲਾਂ ਜਿਹੜਾ ਸੀਗਾ ਆਪਣਾ ਖਾਲਸਾ ਐਡ ਦਾ ਜਿਹੜਾ ਰੋਲ ਸੀ, ਉਹਨੇ ਸਿੱਖਾਂ ਦਾ ਜਿਹੜਾ ਨੈਰੇਟਿਵ ਪਹਿਲਾਂ ਇਹਨਾਂ ਨੇ, ਦੇਸ਼ ਨੇ, ਸਾਡੀ ਸਟੇਟ ਨੇ ਸਾਡਾ ਬਣਾਇਆ, ਉਹ ਸਾਰਾ ਇਸ ਸੰਘਰਸ਼ ਨਾਲ ਟੁੱਟਿਆ। ਇਹ ਸਰਕਾਰ ਨੂੰ, ਸਟੇਟ ਨੂੰ ਬਿਲਕੁਲ ਹੀ ਵਾਰਾ ਨਹੀਂ ਖਾਂਦਾ ਵੀ ਜੇ ਇਸੇ ਨੈਰੇਟਿਵ ਦੇ ਵਿੱਚ ਸਮਝੌਤਾ ਹੁੰਦਾ ਹੈ ਤੇ ਫਿਰ ਇਹ ਸਿੱਖਾਂ ਦਾ ਸੰਘਰਸ਼ ਮੰਨਿਆ ਜਾਏਗਾ, ਤੇ ਇਹ ਸੰਘਰਸ਼ ਫਿਰ ਅੱਗੇ ਵੀ ਵਧੇਗਾ, ਫਿਰ ਲੜਨ ਨਾ ਹੋਣਗੇ। ਇਸ ਲਈ ਇਸ ਨੈਰੇਟਿਵ ਨੂੰ ਤੋੜਿਆ ਜਾਵੇ। ਉਸ ਨੂੰ ਤੋੜਨ ਵਾਸਤੇ ਆ 9 ਮਹੀਨੇ ਜਿਹੜੇ ਲੱਗੇ ਵੀ ਕਾਮਰੇਡਾਂ ਦੇ ਹੱਥ ਕਮਾਨ ਕਰੀ। ਹੁਣ ਦੂਜਾ ਉਹਨਾਂ ਦੇ ਸਾਹਮਣੇ ਪ੍ਰੋਬਲਮ ਖੜੀ ਹੋ ਗਈ ਵੀ ਜੇ ਅੱਜ ਸਮਝੌਤਾ ਇਸ ਪੋਜੀਸ਼ਨ 'ਚ ਕਰਦੇ ਨੇ ਤੇ ਫਿਰ ਇਹ ਆ ਵੀ ਕਾਮਰੇਡਾਂ ਨਾਲ ਸਮਝੌਤਾ ਹੋ ਗਿਆ, ਸਿੱਖ ਇਸ ਨੂੰ ਤਸਲੀਮ ਨਹੀਂ ਕਰਨਗੇ। ਹੁਣ ਕਾਮਰੇਡਾਂ ਨਾਲ ਸਮਝੌਤਾ ਹੋਵੇ ਔਰ ਇਹ ਵੀ ਪ੍ਰਭਾਵ ਜਾਵੇ ਵੀ ਸਿੱਖ ਵੀ ਇਸ ਵਿੱਚ ਸ਼ਾਮਲ ਹੈ, ਉਸ ਦੇ ਵਿੱਚ ਫਿਰ ਆਹ ਪੰਥ ਸ਼ਾਮਲ ਕੀਤਾ ਗਿਆ ਹੁਣ, ਠੀਕ ਹੈ। ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ, ਕਿਉਂਕਿ ਮੇਰਾ ਇਹ ਜਿਹੜਾ 40 ਸਾਲ ਦਾ ਇੱਥੇ ਤਜਰਬਾ ਹੈ, ਮੈਨੂੰ ਇਹ ਚੀਜ਼ਾਂ ਸਪਸ਼ਟ ਨਜ਼ਰ ਆ ਰਹੀਆਂ। ਤੁਹਾਨੂੰ ਇਹ ਲੱਗ ਰਿਹਾ, ਤੇ ਕੈਪਟਨ ਅਮਰਿੰਦਰ ਸਿੰਘ ਦਾ ਕੀ ਰੋਲ ਦੇਖ ਰਹੇ ਹੋ ਇਸ ਸਾਰੇ 'ਚ? ਦੇਖੋ ਤਾਂ ਕਹਿੰਦਾ ਵੀ ਸ਼ਹਿਰ ਨੂੰ ਕਿਸੇ ਨੇ ਕਿਹਾ ਸ਼ਿਕਾਰ ਖੇਡਣ ਚੱਲੀਏ, ਤਾਂ ਕਹਿੰਦਾ ਮੇਰਾ ਤਾਂ ਆਪਣਾ ਮਾਸ ਵੱਜ ਵੀ ਇੰਨੇ ਬੜਾ, ਉਹ ਤੇ ਮਾਸ ਬਚਾਉਂਦਾ ਫਿਰ। ਓਕੇ, ਤੇ ਬਾਪੂ ਜੀ ਇਹ ਤਾਂ ਹੋ ਗਿਆ ਚਲੋ ਕਿਸਾਨ ਸੰਘਰਸ਼, ਤੁਸੀਂ ਕਿਹਾ ਕਿ ਇਹ ਲਗਾਤਾਰਤਾ ਸੰਘਰਸ਼ਾਂ ਦੀ ਜਿਹੜਾ ਪੰਥ ਲੜਦਾ ਆ ਰਿਹਾ, ਤੇ ਤੁਸੀਂ ਵੀ ਵਿਚਰ ਰਹੇ ਹੋ ਇਸ ਪਿੰਡ ਦੇ ਵਿੱਚ, ਤੁਸੀਂ ਆਪਣੇ ਲਈ ਕੀ ਰਾਹ ਦੇਖਦੇ ਹੋ ਅੱਗੇ? ਤੁਹਾਡੀ ਕੀ ਨੀਤੀ ਆ, ਤੁਸੀਂ ਕੀ ਅੱਗੇ, ਕਿਉਂਕਿ ਤੁਸੀਂ, ਮੈਂ ਦੇਖਦਾ ਕਿ ਐਕਟਿਵਿਜ਼ਮ ਜਿਹੜਾ ਆ ਉਹ ਤੁਹਾਡਾ ਕਿਸ ਰੂਪ ਦੇ ਵਿੱਚ ਅੱਗੇ ਉਹ ਚੱਲਦਾ ਰਹੂਗਾ? ਦੇਖੋ ਜਿੰਨੇ ਕੁ ਸਾਹ ਹੈਗੇ ਆ, ਬੱਚੇ ਆ, ਵੀ ਮੈਂ ਆਪਣੀ ਖਸਲ ਤੇ ਬਦਲ ਨਹੀਂ ਸਕਦਾ ਵੀ ਮੈਂ ਹੁਣ 70 ਸਾਲ ਦੀ ਉਮਰ 'ਚ ਆਣ ਕੇ ਕੋਈ ਨਵਾਂ ਰਾਹ ਚੁਣੂੰਗਾ। ਮੈਂ ਤਾਂ ਪੰਜਾਬ ਦੀ ਪੰਥ ਦੀ ਬਿਹਤਰੀ ਵਾਸਤੇ ਜਿੱਥੇ ਵੀ ਕੋਈ ਮੇਰਾ ਰੋਲ ਬਣੂਗਾ, ਮੈਨੂੰ ਲੱਗੇਗਾ ਕਿ ਮੈਨੂੰ ਇੱਥੇ ਖੜੇ ਹੋਣਾ ਚਾਹੀਦਾ, ਮੈਂ ਇੱਥੇ ਖੜਾ ਹੋ ਜਾਵਾਂਗਾ। ਪੰਜਾਬ ਦੀਆਂ ਚੋਣਾਂ ਆ ਰਹੀਆਂ ਨੇ, ਕਿਸੇ ਪਾਰਟੀ ਦੇ ਨਾਲ ਤੁਸੀਂ ਪਹਿਲਾਂ ਇੱਕ ਪਾਰਟੀ ਨਾਲ ਜੁੜੇ ਸੀ, ਜਿਹੜੀ ਨਵੀਂ ਬਣੀ ਪਾਰਟੀ ਸੀ, ਹੁਣ ਵੀ ਤੁਹਾਡਾ ਇੱਕ ਚਿਹਰਾ ਆ, ਪੰਜਾਬ ਦੀ ਕਿਸੇ ਚੋਣਾਂ ਵਾਲੀ ਪਾਰਟੀ ਦੇ ਨਾਲ ਜਾਣ ਦੀ ਕੋਈ ਸੰਭਾਵਨਾ ਹੈ? ਦੇਖੋ ਜਿਹੜਾ 2022 ਦਾ ਨੈਰੇਟਿਵ ਬਣਦਾ ਮੈਂ ਵੇਖਦਾ, ਉਹ ਸਾਡੇ ਵਾਸਤੇ, ਇਸ ਖਿੱਤੇ ਦੇ ਲੋਕਾਂ ਵਾਸਤੇ ਬਹੁਤ ਖਤਰਨਾਕ ਹੈ, ਕਿਉਂਕਿ ਅਕਾਲੀ ਦਲ ਭਾਵੇਂ ਬਾਦਲਾਂ ਦੀਆਂ ਕਰਤੂਤਾਂ ਕਰਕੇ ਖਤਮ ਹੋਇਆ, ਉਹ ਇੱਕ ਖੇਤਰੀ ਪਾਰਟੀ ਸੀ, ਇਸ ਖਿੱਤੇ ਦੇ ਲੋਕਾਂ ਦੀ ਉਹ ਨੁਮਾਇੰਦਗੀ ਕਰਦੀ ਸੀ। ਹੁਣ ਜਿਹੜਾ ਕਾਂਗਰਸ ਦਾ ਔਰ ਬੀਜੇਪੀ ਦਾ ਜਿਹੜੀ ਸਾਂਝ ਬਣਦੀ ਮੈਂ ਵੇਖਦਾ, ਇਸ ਵਾਰ ਮੈਨੂੰ ਲੱਗਦਾ ਕਿ ਬੀਜੇਪੀ ਕਾਂਗਰਸ ਨੂੰ ਵਾਕਓਵਰ ਦੇਵੇਗੀ।
ਜੇ ਕਾਂਗਰਸ ਸਟੈਬਲਿਸ਼ ਹੋ ਜਾਂਦੀ ਹੈ, ਹਾਲਾਤ ਇਹਨਾਂ ਦੇ ਅੰਦਰ ਹੁਣ ਮਾੜੇ ਆ, ਮੈਨੂੰ ਨਹੀਂ ਪਤਾ ਹੁਣ ਕੱਲ ਕੀ ਹੋ ਜਾਣਾ, ਕੋਈ ਸਟੇਬਿਲਿਟੀ ਹੈ ਨਹੀਂ ਗੀ, ਪਰ ਜੇ ਐਵੇਂ ਹੋ ਗਿਆ ਤੇ ਫਿਰ ਕਾਂਗਰਸ ਪੂਰੀ ਤਾਕਤ ਨਾਲ ਵਾਪਸ ਆ ਜਾਏਗੀ ਔਰ ਅਕਾਲੀ ਬਿਲਕੁਲ ਖਤਮ ਹੋ ਜਾਣਗੇ। ਔਰ ਅਗਲੀ ਵਾਰ ਜਿਹੜੀ ਲੜਾਈ ਹੋਏਗੀ ਫਿਰ ਜਿਹੜਾ ਅਕਾਲੀਆਂ ਵਾਲਾ ਸਪੇਸ ਆ, ਜਿਹੜਾ ਖੇਤਰੀ ਪਾਰਟੀ ਵਾਲਾ ਸਪੇਸ, ਉਹ ਬੀਜੇਪੀ ਆ ਜਾਏ, ਉੱਥੇ ਸ਼ਾਇਦ ਕੋਈ ਮਹਾਰਾਜਾ ਦੀ ਭੂਮਿਕਾ ਬਣ ਜਾਵੇ ਜਾਂ ਇਹੋ ਜਿਹੇ ਲੋਕਾਂ ਦੀ ਜਿਹੜੇ ਸਟੇਟ ਨਾਲ ਰਲ ਕੇ ਚੱਲਣਾ ਚਾਹੁੰਦੇ ਉਹਨਾਂ ਦੀ ਕੋਈ ਭੂਮਿਕਾ ਬਣ ਜਾਏ। ਇਸ ਪੰਜਾਬ ਵਾਸਤੇ ਸਭ ਤੋਂ ਜ਼ਿਆਦਾ ਖਤਰਨਾਕ ਹੈ ਵੀ ਜੇ ਪੰਜਾਬ ਦੇ ਵਿੱਚੋਂ ਖੇਤਰੀ ਪਾਰਟੀ ਹੀ ਖਤਮ ਹੋ ਜਾਏ, ਅਕਾਲੀ ਦਲ ਹੀ ਖਤਮ ਹੋ ਜਾਏ, ਜਿਹਦੇ ਪਿੱਛੇ 100 ਸਾਲ ਦਾ ਇਤਿਹਾਸ ਆ। ਇਹ ਬੰਦੇ ਮਾੜੇ ਆਏ, ਨੋ ਡਾਊਟ, ਮੈਂ ਸਾਰੀ ਜ਼ਿੰਦਗੀ ਬਾਦਲਾਂ ਨਾਲ ਲੜਿਆ, ਪਰ ਇਹਨਾਂ ਦੇ ਪਰਿਵਾਰ ਦੀ ਕੀਮਤ ਪੂਰਾ ਪੰਥ ਕਿਉਂ ਚੁਕਾਵੇ? ਠੀਕ ਹੈ, ਤੇ ਜੇ ਅਕਾਲੀ ਦਲ ਇਹਨਾਂ ਦੀਆਂ ਕਰਤੂਤਾਂ ਦੀ ਵਜ੍ਹਾ ਕਰਕੇ ਖਤਮ ਹੋ ਜਾਂਦਾ ਹੈ ਤੇ ਕੀਮਤ ਤਾਂ ਫਿਰ ਸਾਰਾ ਪੰਜਾਬ ਚੁਕਾਏਗਾ, ਸਾਰਾ ਪੰਥ ਚੁਕਾਏਗਾ। ਹੁਣ ਮੈਂ ਇਸ ਦੇ ਵਿੱਚ ਆਪਣਾ ਰੋਲ ਜੇ ਕੋਈ ਦੇਖੂੰਗਾ ਤੇ ਮੈਂ ਖੇਤਰੀ ਪਾਰਟੀ, ਡੁੱਬੀ ਹੋਈ ਖੇਤਰੀ ਪਾਰਟੀ ਨੂੰ ਬਚਾਉਣ ਵਾਸਤੇ ਜੇ ਕੋਈ ਮੇਰਾ ਰੋਲ ਬਣਿਆ ਤਾਂ ਮੈਂ ਕਰਾਂ। ਤੇ ਚਲੋ ਇਹ ਤਾਂ ਤੁਸੀਂ ਆਪਣੇ ਭਾਵੇਂ ਡਿਪਲੋਮੈਟਿਕ ਸਟੇਟਮੈਂਟ ਆ ਤੁਹਾਡੀ, ਇਹ ਕਾਫੀ ਸਮਝਣ ਵਾਲੇ ਸਮਝ ਸਕਦੇ ਨੇ ਵੀ ਤੁਸੀਂ ਕੀ ਕਹਿ ਰਹੇ ਹੋ। ਮੈਂ ਹੁਣ ਇਹਨੂੰ ਜ਼ਿਆਦਾ ਖੋਲ੍ਹਣ ਵੱਲ ਨਹੀਂ ਵੱਧਦਾ ਜਾਂ ਵਿਸਥਾਰ 'ਚ ਨਹੀਂ ਜਾਂਦਾ। ਤੇ ਸਾਡੇ ਨਾਲ ਅੱਜ ਇਹ ਇੰਟਰਵਿਊ ਜਿਹੜੀ ਆ ਉਹ ਸੀ ਕਿ ਕੁਝ ਗੰਭੀਰ ਗੱਲਾਂ ਜਿਹੜੀਆਂ ਨੇ ਉਹ ਤੁਹਾਡੇ ਨਾਲ ਕਰੀਏ, ਤੇ ਬੜਾ ਵਧੀਆ ਲੱਗਿਆ। ਮਤਲਬ ਤੁਸੀਂ ਬੜੇ ਡਿਟੇਲ ਦੇ ਵਿੱਚ ਸਾਰੇ ਸਵਾਲਾਂ ਦੇ ਜਵਾਬ ਦਿੱਤੇ ਆ, ਤੇ ਸਾਡੇ ਨਾਲ ਇਸ ਗੱਲਬਾਤ ਦੇ ਵਿੱਚ ਸ਼ਾਮਲ ਹੋਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਤੇ ਸਾਡੀ ਇਸ ਸਾਰੀ ਗੱਲਬਾਤ ਨੂੰ ਦੁਨੀਆ ਭਰ ਦੇ ਵਿੱਚ ਜਿੰਨੇ ਵੀ ਦਰਸ਼ਕ ਦੇਖ ਰਹੇ ਨੇ, ਸਾਡੇ ਇਸ ਪ੍ਰੋਗਰਾਮ ਦੇ ਵਿੱਚ ਤੁਸੀਂ ਸ਼ਾਮਲ ਹੋਏ, ਤੁਹਾਡਾ ਸਾਰਿਆਂ ਦਾ ਹੀ ਬਹੁਤ ਬਹੁਤ ਧੰਨਵਾਦ। ਅਗਲੀ ਵਾਰ ਕਿਸੇ ਹੋਰ ਮਹਿਮਾਨ ਦੇ ਨਾਲ ਕਿਸੇ ਹੋਰ ਮਸਲੇ ਦੇ ਉੱਤੇ ਤੁਹਾਡੇ ਸਾਹਮਣੇ ਪੇਸ਼ ਹੋਵਾਂਗੇ। ਉਦੋਂ ਤੱਕ ਰੱਬ ਰਾਖਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।